असलामुअलैकुम गुड मॉर्निंग सोहणिਓ गुड मॉर्निंग। लो भी देख लवो एक सोहनी सोहनी सुबह ਤੁਹਾਨੂੰ खुश आमदेद कहने अज फिर बदलो बदल होया ते ये सारे काले काले ਜਿਹੜੇ ਬੱਦਲ ਨੇ ਨਾ ਇਹ ਸਾਰੇ ਵਸਣੇ ਨੇ ਤੇ ਬਸ ਵਈ ਅਸੀਂ ਇੰਤਜ਼ਾਰ ਵਿੱਚ ਆ ਕਿ ਕਿਹੜੇ ਵੇਲੇ ਵਸ ਪੈਣਗੇ ਤੇ ਨਾਲ ਨਾਲ ਆਪਣਾ ਕੰਮ ਸ਼ੁਰੂ ਕਰਨੇ ਆ। ਠੰਡਕ ਹੋ ਗਈ ਹੈ ਖਾਸੀ ਕਿ ਹੁਣ ਉਹ ਜਿਹੜੇ ਗਰਮੀਆਂ ਵਾਲੇ ਜਿਹੜੇ ਨਾ ਦਿਨ ਗਏ, ਹੁਣ ਦਿਨ ਬ ਦਿਨ ਇੱਥੇ ਠੰਡ ਵੱਧਦੀ ਜਾਣੀ। ਹਫ਼ਤੇ ਭਰ ਦਾ ਰਾਸ਼ਨ ਆ ਚੁੱਕਿਆ ਵੇ ਤੇ ਸਾਰੀਆਂ ਚੀਜ਼ਾਂ ਹੁਣ ਅਸੀਂ ਜਿਹੜੀ ਹੈ ਇੱਥੇ ਜਿਹੜੀ ਦੁਕਾਨ ਲੱਗੀ ਹੋਈ ਹੈ ਨਾ ਉਹ ਸਾਰੀ ਦੁਕਾਨ ਚੁੱਕ ਕੇ ਅਸੀਂ ਸਮੇਟਣੀ ਵੀ ਹੈ। ਤੇ ਇਹ ਪੂਰਾ ਇਹ ਵੀ ਇੱਕ ਪ੍ਰੋਜੈਕਟ ਹੁੰਦਾ ਬਈ ਪੂਰੇ ਹਫ਼ਤੇ ਬਾਅਦ ਜਿਹੜਾ ਗਰੋਸਰੀ ਆਉਂਦੀ ਹੈ ਤੇ ਸਾਰੀਆਂ ਚੀਜ਼ਾਂ ਨੂੰ ਠਿਕਾਣੇ ਵੀ ਲਾਉਣਾ ਹੁੰਦਾ ਵੇ ਤੇ ਉਹਨਾਂ ਨੂੰ ਸਮੇਟਣਾ ਵੀ ਹੁੰਦਾ। ਸਿਰਫ ਲਿਆਉਣ ਦਾ ਮਰਹਲਾ ਨਹੀਂ ਹੁੰਦਾ, ਇਹਨਾਂ ਨੂੰ ਠਿਕਾਣੇ ਲਾਉਣ ਦਾ ਵੀ ਮਰਹਲਾ ਹੁੰਦਾ ਵੇ। ਬਹਿਰਹਾਲ ਸੋਹਣੇ ਸੋਹਣੇ ਅੰਡੇ ਆ ਗਏ ਨੇ ਤੇ ਅੰਡੇ ਇਸ ਵਾਰ ਅਜੀਬ ਡਿਜ਼ਾਈਨ ਦੇ ਆਏ ਨੇ ਕਿ ਕੁਛ ਵਿੱਚ ਚਿੱਟੇ ਨੇ ਤੇ ਕੁਝ ਦੂਸਰੇ ਰੰਗ ਦੇ ਨੇ। ਇਹ ਕੁਛ ਨਵਾਂ ਇਹਨਾਂ ਨੇ ਕੱਢਿਆ ਡਿਜ਼ਾਈਨ। ਤੇ ਸੀਡਡ ਬ੍ਰੈਡ ਆ ਗਈ ਹੈ ਤੇ ਇਹ ਜੀ ਸਭ ਤੋਂ ਚੰਗੀ ਸ਼ਾਇਦ ਦੇਖ ਲਵੋ ਬਈ ਦੇਸੀ ਘੀ ਪਿਓਰ ਬਟਰ ਘੀ। ਇਹ ਇਸਤੇਮਾਲ ਜ਼ਰੂਰ ਕਰਨੀ ਆ। ਨਾਸ਼ਤਾ ਜਿਹੜਾ ਬਣਦਾ ਇਹਦੇ ਵਿੱਚ ਹੀ ਬਣਦਾ ਵੇ। ਹੋਰ ਵੀ ਚੀਜ਼ਾਂ 'ਚ ਇਸਤੇਮਾਲ ਕਦੀ ਕਦੀ ਹੋ ਜਾਂਦਾ, ਕਦੀ ਕਦੀ ਅਸੀਂ ਚੂਰੀ ਕੁੱਟ ਲੈਂਦੇ ਹਾਂ ਦੀ ਜਾਂ ਕਦੀ ਹੋਰ ਚੀਜ਼ਾਂ। ਚੂਰੀ ਵੀ ਕਿਸੇ ਦਿਨ ਅਸੀਂ ਕੁੱਟਾਂਗੇ ਅਤੇ ਫਿਰ ਅਸੀਂ ਬਣਾਵਾਂਗੇ ਚੂਰੀ ਦੇਸੀ ਘਿਓ ਦੀ ਚੂਰੀ ਵੀ ਬੜੀ ਮਜ਼ੇ ਦੀ ਲੱਗਦੀ ਹੈ। ਲੇਕਿਨ ਮੇਰਾ ਨਾਸ਼ਤਾ ਤਾਂ ਇਹਦੇ ਵਿੱਚ ਹੀ ਬਣਦਾ ਵੇ। ਪਰਾਠਾ ਤਾਂ ਬਹੁਤ ਘੱਟ ਬਣਦਾ, ਲੇਕਿਨ ਅੰਡਾ ਫਰਾਈ ਇਹਦੇ ਵਿੱਚ ਹੀ ਹੁੰਦਾ ਵੇ। ਅਤੇ ਇੰਤਹਾਈ ਸੋਹਣੇ ਸੋਹਣੇ ਪੀਲੇ ਪੀਲੇ ਸੋਹਣੇ ਸੋਹਣੇ ਪੀਲੇ ਯੈਲੋ ਕਲਰ ਦੇ ਆ ਗਏ ਜੇ ਤਰਬੂਜ਼। ਇਹ ਆ ਗਏ ਨੇ ਆੜੂ ਅਤੇ ਸੇਬ। ਕੇਲਾ ਮਿਲਿਆ ਨਹੀਂ, ਸਾਡੇ ਫੇਵਰਟ ਹੈ ਕੇਲਾ, ਪਰ ਇਸ ਦਫਾ ਮਿਲਿਆ ਨਹੀਂ, ਹੁਣ ਕੱਲ੍ਹ ਵੱਲ ਆਏਗਾ। ਅਤੇ ਸ਼ੈਂਪੂ ਆ ਗਿਆ ਵੇ ਅਤੇ ਬਸ ਜੀ ਇਹ ਡੈਟੋਲ ਸਾਬਣ ਆ ਗਿਆ। ਇਹ ਦੇਖ ਲਓ ਡੈਟੋਲ ਸਾਬਣ। ਅਤੇ ਇਹ ਆ ਗਏ ਨੇ ਭੁੱਜੇ ਚਨੇ। ਭੁੱਜੇ ਚਨੇ ਵੀ ਬੜੇ ਅੱਛੇ ਲੱਗਦੇ ਨੇ ਕਿ ਤੁਸੀਂ ਖਾਂਦੇ ਹੋ ਨਾ ਅਤੇ ਫਿਰ ਬੜਾ ਚੰਗਾ ਲੱਗਦਾ ਵੇ ਹਲਕੀ ਫੁਲਕੀ ਭੂਖ ਮੇ। ਪਰ ਮੇਰੇ ਹਸਬੈਂਡ ਨੂੰ ਕਿਉਂਕਿ ਸ਼ੂਗਰ ਹੈ ਨਾ ਤਾਂ ਉਹਨਾਂ ਵਾਸਤੇ ਆਉਂਦੇ ਨੇ, ਉਹ ਫਿਰ ਬੈਠੇ ਖਾਂਦੇ, ਜਦੋਂ ਉਹਨਾਂ ਦਿਲ ਕਰਦਾ ਖਾ ਲੈਂਦੇ ਨੇ। ਇਹ ਇੱਕ ਛੋਟੀ ਜਿਹੀ ਬੱਚੀ ਹੈ ਇਸ ਘਰ ਵਿੱਚ, ਉਹਦੇ ਵਾਸਤੇ ਆਏ ਨੇ ਪੋਪਕੋਰਨ। ਮੈਨੂੰ ਬੜੇ ਚੰਗੇ ਲੱਗਦੇ ਨੇ ਅਤੇ ਫਿਰ ਬਣਾ ਕੇ ਕਦੀ ਕਦੀ ਖਾ ਲੈਂਦੀ ਹਾਂ। ਅਤੇ ਸਭ ਤੋਂ ਪਿਆਰੀ ਚੀਜ਼ ਜਿਹੜੀ ਆਈ ਹੈ ਨਾ ਉਹ ਜੇ ਆਇਆ ਜੇ ਗੰਦਲਾਂ ਦਾ ਸਾਗ। ਓਏ ਹੋਏ ਹੋਏ, ਗੰਦਲਾਂ ਦਾ ਸਾਗ ਅਤੇ ਮੱਖਣ ਮਕਈ ਰਿੰਨ ਕੇ ਲਿਆਈ ਹਾਂ ਮੈਂ ਸੱਜਣਾ ਦੇ ਲਈ। ਅਤੇ ਲੋ ਵੀ ਗੰਦਲਾਂ ਦਾ ਸਾਗ ਆ ਗਿਆ ਵੇ ਅਤੇ ਨਾਲ ਉਹਦੇ ਲਵਾਜ਼ਮਾਤ ਵੀ ਆਏ ਨੇ। ਮੇਥੀ ਆਈ ਹੈ ਔਰ ਪਾਲਕ ਆਈਏ, ਹਰੀਆਂ ਮਿਰਚਾਂ ਨੇ ਇਹਦੇ ਵਿੱਚ, ਜ਼ਾਰੇ ਹਰੀ ਮਿਰਚ ਜਾਂਦੀ ਹੈ ਅਤੇ ਇਹ ਸਾਰੀਆਂ ਚੀਜ਼ਾਂ ਆ ਰਹੀਆਂ ਨੇ। ਇਹਦੇ ਵਿੱਚ ਮਟਰ ਹੈ, ਇਹਦੇ ਵਿੱਚ ਗੋਸ਼ਤ ਹੈ ਅਤੇ ਇਹ ਸਾਰੀਆਂ ਚੀਜ਼ਾਂ ਅਸੀਂ ਸਮੇਟਾਂਗੇ ਅਤੇ ਕੱਲ੍ਹ ਅਸੀਂ ਇਨਸ਼ਾਅੱਲਾ, ਅੱਜ ਤਾਂ ਹੁਣ ਇਹ ਸਾਰਾ ਕੰਮ ਸ਼ਮ ਕਰਨਾ ਵੇ, ਕੱਲ੍ਹ ਅਸੀਂ ਬਣਾਉਣਾ ਵੇ ਗੰਦਲਾਂ ਦਾ ਸਾਗ ਅਤੇ ਮੱਖਣ ਮਕਈ। ਅਤੇ ਬਈ ਇਹ ਬੜਾ ਸਪੈਸ਼ਲ ਆਈਟਮ ਹੈ। ਅਤੇ ਉਸ ਦਿਨ ਮੈਂ ਇੱਕ ਜਗ੍ਹਾ ਪੜ੍ਹਨੀ ਪਈ ਸਾਂ ਕਿ ਹਰ ਗੁਜ਼ਰਦਾ ਦਿਨ ਸਾਨੂੰ ਅੰਬਾਂ ਤੋਂ ਦੂਰ ਅਤੇ ਸਾਗ ਦੇ ਨਜ਼ਦੀਕ ਲਿਜਾਂਦਾ ਜਾ ਰਿਹਾ ਵੇ। ਲੋਕ ਸਾਗ ਤੋਂ ਬੜੇ ਤੰਗ ਆ ਜਾਂਦੇ ਨੇ, ਮੁਖਤਲਿਫ ਕਿਸਮ ਦੇ ਲਤੀਫੇ ਆਉਂਦੇ ਨੇ। ਮੈਂ ਪੜ੍ਹ ਕੇ ਬੜਾ ਹੱਸਣੀ ਹਾਂ ਸਾਗ ਦੇ ਹਵਾਲੇ ਦੇ ਨਾਲ ਵੀ ਸਾਗ ਖਾਣ ਵਾਲੇ ਸਾਗ ਲਵਰਸ ਜਿਹੜੇ ਨੇ ਨਾ ਉਹਨਾਂ ਕੋਲ ਪੁੱਛੋ ਕਿ ਹੀਰੇ ਦੀ ਕਦਰ ਕਹਿੰਦੇ ਨੇ ਜੌਹਰੀ ਕੋਲੋਂ ਪੁੱਛੋ। ਅਤੇ ਇਸੇ ਤਰ੍ਹਾਂ ਹੀ ਜਿਹੜਾ ਸਾਗ ਦੀ ਕਦਰ ਸਾਗ ਖਾਣ ਵਾਲਿਆਂ ਕੋਲ ਪੁੱਛੋ। ਉਹ ਕਹਿੰਦੇ ਨੇ ਸਾਨੂੰ ਵੀ ਰੋਜ਼ ਹੀ ਮਿਲ ਜਾਵੇ ਸਾਗ ਤਾਂ ਚੰਗਾ ਵੇ। ਅਤੇ ਚਲੋ ਜੀ ਅਸੀਂ ਵੀ ਸਾਗ ਲੈ ਆਏ ਹਾਂ। ਇਹ ਸਾਰਾ ਦੁੱਧ ਵੀ ਪਿਆ, ਦਹੀਂ ਪਿਆ, ਸਾਰੀਆਂ ਚੀਜ਼ਾਂ ਅਸੀਂ ਹੁਣ ਸਾਰੀਆਂ ਚੀਜ਼ਾਂ ਨੂੰ ਸਮੇਟਾਂਗੇ। ਉਸ ਤੋਂ ਬਾਅਦ ਫਿਰ ਕਿਚਨ ਨੂੰ ਵੀ ਸਮੇਟਣਾ। ਸਾਰਾ ਲਈ ਨਾਸ਼ਤਾ ਕੀਤਾ, ਕਾਊਂਟਰ ਵਗੈਰਾ ਸਾਰੇ ਸਾਡੇ ਖਿਲਰੇ ਪਏ ਨੇ ਅਤੇ ਸਾਰਾ ਅੱਛੇ ਬੱਚੇ ਬਣ ਕੇ ਕੰਮ ਕਰੋ। काम 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 दिन रात करे हम काम, जब काम से थक जाए तो खूब करें आराम, आराम का है नाम डायमंड सुप्रीम फॉर्म। ਅਤੇ ਡਾਇਮੰਡ ਸੁਪਰੀਮ ਫੋਮ ਵਾਲੇ ਉਹ ਤੁਹਾਡੀ ਮਸ਼ਹੂਰੀ ਕਰ ਦਿੱਤੀ ਹੈ ਖਾਮ ਖਾ ਦੀ। ਅਤੇ ਲੋ ਬਈ ਹੁਣ ਅਸੀਂ ਲੱਗਨੇ ਹਾਂ ਮਜ਼ਦੂਰ ਕਰਨ ਲੱਗੇ ਜੇ ਮਜ਼ਦੂਰੀ। ਕੰਮ ਕਾਜ ਕਰਕੇ ਅਸੀਂ ਫਾਰਿਗ ਹੋ ਗਏ ਅਤੇ ਹੁਣ ਜਿਹੜਾ ਨਾ ਨਹਾ ਕੇ ਮੈਂ ਆਈ ਹਾਂ, ਬੜੀ ਮੈਨੂੰ ਸਰਦੀ ਵੀ ਲੱਗ ਰਹੀ ਹੈ ਔਰ ਥੋੜ੍ਹੀ ਭੁੱਖ ਵੀ ਲੱਗ ਰਹੀ ਹੈ। ਅਤੇ ਫਿਰ ਸੋਚਿਆ ਹੁਣ ਕੀ ਖਾਵਾਂ, ਖਾਣਾ ਤਾਂ ਹਾਲੇ ਟਾਈਮ ਹੈਗਾ ਵੇ ਖਾਣ ਵਿੱਚ। ਅਤੇ ਮੈਂ ਕਿਹਾ ਚਲੋ ਵੀ ਅੱਜ ਆਪਣੀ ਪਸੰਦੀਦਾ ਤਰੀਨ ਜਿਹੜਾ ਨਾ ਇੱਕ ਬਣਾ ਲੈਣੀ ਆ। ਕੇ ਬੇਗਮ ਹਾਜ਼ਰ ਹੋ, ਕੇ ਬੇਗਮ ਆ ਜਾਣ ਬਈ ਹਾਜ਼ਰ ਹੋਣ। ਦੁੱਧ ਪਾ ਲਿਆ ਮੈਂ ਅੱਜ ਬਣਾਉਣ ਲੱਗੀ ਮਿੱਠੀਆਂ ਸੇਵੀਆਂ, ਦੁੱਧ ਵਾਲੀਆਂ ਸੇਵੀਆਂ ਜਿਹੜੀਆਂ ਹੁੰਦੀਆਂ ਜਟਕਾ ਸਟਾਈਲ ਦੀਆਂ, ਆਪਣੀਆਂ ਸਾਦੀਆਂ ਸਾਦੀਆਂ ਉਹ ਵਾਲੀਆਂ ਬਣਾ ਰਹੀ ਹਾਂ। ਬਹੁਤ ਦਿਨ ਤੋਂ ਮੇਰਾ ਦਿਲ ਚਾਹ ਰਿਹਾ ਸੀ। ਤੁਸੀਂ ਮਿੱਠੇ ਤੋਂ ਪਿੱਛਾ ਨਹੀਂ ਛੁਡਾ ਸਕਦੇ, ਵੀ ਜੋ ਮਰਜ਼ੀ ਹੋ ਜਾਵੇ ਤੁਸੀਂ
ਮਿੱਠੇ ਤੋਂ ਪਿੱਛਾ ਛੁਡਾਉਣਾ ਬਹੁਤ ਮੁਸ਼ਕਿਲ ਹੈ। ਤੇ ਮੈਂ ਫਿਰ ਨਾ ਅੱਜ ਬਣਾ ਰਹੀ ਹਾਂ, ਥੋੜ੍ਹਾ ਜਿਹਾ ਦੁੱਧ ਪਾ ਲਿਆ ਵੇ ਤੇ ਬਾਕੀ ਇਹਦੇ 'ਚ ਮੈਂ ਪਾ ਦਾਂਗੀ ਸੇਵੀਆਂ। ਤੇ ਚਲੋ ਜੀ ਇਹ ਪੱਕਣਗੀਆਂ ਤੇ ਨਾਲ ਅਸੀਂ ਆਪਣਾ ਕੰਮ ਕਰ ਲਾਂਗੇ ਦੂਸਰਾ। ਇਹ ਕੋਈ ਮੁਸ਼ਕਿਲ ਨਹੀਂ, ਬਸ ਸੇਵੀਆਂ ਨੂੰ ਉਬਾਲਾ ਹੀ ਆਉਣਾ ਵੇ ਤੇ ਸਮਝੋ ਫਿਰ ਇਹਨਾਂ ਨੇ ਪੱਕ ਜਾਣਾ ਵੇ। ਬਹੁਤ ਈਜ਼ੀ ਰੈਸਪੀ ਹੈ ਔਰ ਨਾਲੋਂ ਨਾਲ ਜਿੰਨੀ ਦੇਰ 'ਚ ਅਸੀਂ ਗੱਲ ਕਰਨੀ ਹੈ ਉਨੀ ਦੇਰ 'ਚ ਬਣ ਜਾਣਗੀਆਂ। ਤੇ ਚਲੋ ਇਹਨੂੰ ਹਲਕੀ ਅੱਗ ਕਰ ਦਿੱਤੀ ਹੈ ਤਾਂ ਕਿ ਜਿਹੜਾ ਦੁੱਧ ਔਰ ਸਵਾਈਆਂ ਅੱਛੀਆਂ ਜੀਆਂ ਉਬਾਲ ਆਵੇ ਇਹਨਾਂ ਨੂੰ। ਤੇ ਜਦੋਂ ਤੱਕ ਅਸੀਂ ਫਿਰ ਆਪਣਾ ਬਾਕੀ ਦੇਖਦੇ ਹਾਂ। ਇੱਥੇ ਮੈਂ ਥੋੜ੍ਹੇ ਜਿਹੇ ਬਦਾਮ ਕੱਢ ਕੇ ਰੱਖ ਲਏ ਨੇ। ਬਦਾਮ ਜਿਹੜੇ ਨੇ ਅਸੀਂ ਪੀਸ ਕੇ ਉਹਨਾਂ ਸੇਵੀਆਂ 'ਚ ਪਾ ਦੇਵਾਂਗੇ, ਥੋੜ੍ਹਾ ਜਿਹਾ ਪਾਊਡਰ ਬਣਾ ਕੇ, ਫਿਰ ਅੱਛੀਆਂ ਲੱਗਦੀਆਂ ਨੇ। ਅਤੇ ਨਾਲ ਅਸੀਂ ਸੋਹਣਾ ਖਰਬੂਜ਼ਾ ਕੱਟਾਂਗੇ ਆਪਣਾ। ਅਤੇ ਨਾਲ ਮੈਂ ਚਨੇ ਭਿਓਣੇ ਨੇ ਅੱਜ, ਅਤੇ ਇਹਨਾਂ ਨੂੰ ਚਨਿਆਂ ਨੂੰ ਮੈਂ ਕਿਹਾ ਭਿਉਣ ਤੋਂ ਬਾਅਦ ਚਨੇ ਉਬਾਲ ਕੇ ਰੱਖ ਲਵੋ ਨਾ, ਅਤੇ ਬੜੀ ਸਹੂਲਤ ਰਹਿੰਦੀ ਹੈ ਕਿ ਫਿਰ ਤੁਸੀਂ ਬਵਕਤ ਜ਼ਰੂਰਤ ਜਦੋਂ ਭੁੱਖ ਲੱਗਦੀ ਹੈ, ਜਿਵੇਂ ਹੁਣ ਚਨੇ ਅਗਰ ਉਬਲੇ ਪਏ ਹੁੰਦੇ ਨਾ ਤਾਂ ਫਿਰ ਮੈਂ ਸੇਵੀਆਂ ਵੱਲ ਨਹੀਂ ਜਾਣਾ ਸੀ, ਪਰ ਸੇਵੀਆਂ ਵੱਲ ਬੰਦਾ ਉਦੋਂ ਹੀ ਜਾਂਦਾ ਜਦੋਂ ਚਨੇ ਉਬਲੇ ਨਹੀਂ ਸਨ। ਇਸ ਤੋਂ ਮੈਂ ਕਿਹਾ ਮੈਂ ਥੋੜ੍ਹੇ ਜਿਹੇ ਚਨੇ ਧੋ ਕੇ ਰੱਖ ਦਿੰਦੀ ਹਾਂ, ਬੋਇਲ ਕਰਕੇ ਰੱਖ ਦੇਵਾਂਗੀ। ਫਿਰ ਹਲਕੀ ਫੁਲਕੀ ਭੂਖ ਮੇ ਨਾ ਤੁਸੀਂ ਫਿਰ ਇਹਨਾਂ ਨੂੰ ਖਾ ਲੈਂਦੇ ਹੋ ਅਤੇ ਤੁਸੀਂ ਥੋੜ੍ਹਾ ਜਿਹਾ ਹੋ ਜਾਂਦਾ ਵੇ। ਚਲੋ ਜੀ ਅਸੀਂ ਇਹਨੂੰ ਭਿਓ ਦਿੰਦੇ ਹਾਂ। ਬਹੁਤ ਸਾਫ਼ ਸੁਥਰੇ ਚਨੇ ਮਿਲਦੇ ਨੇ, ਉਹ ਨਾਯਾਬ ਜ਼ਮਾਨਿਆਂ ਵਾਲੇ ਹੁਣ ਦਾਲਾਂ ਅਤੇ ਨਹੀਂ ਚੀਜ਼ਾਂ ਰਹੀਆਂ ਕਿ ਜਦੋਂ ਚੁੱਗ ਕੇ ਅੱਖਾਂ ਅੰਨੀਆਂ ਹੋ ਜਾਂਦੀਆਂ ਸਨ ਕਿ ਚਨਿਆਂ ਵਿੱਚ ਵੀ ਰੋੜ ਹੁੰਦੇ ਸਨ ਅਤੇ ਕੀ ਕਹਿੰਦੇ ਨੇ ਦਾਲਾਂ ਵਿੱਚ ਵੀ ਬਹੁਤ ਜ਼ਿਆਦਾ ਰੋੜ ਔਰ ਚੀਜ਼ਾਂ ਹੁੰਦੀਆਂ ਸਨ, ਕੱਢਣੀਆਂ ਪੈਂਦੀਆਂ ਸਨ। ਹੁਣ ਤਾਂ ਦਾਲਾਂ ਬੜੀਆਂ ਸਾਫ਼ ਸੁਥਰੀਆਂ ਮਿਲਦੀਆਂ ਨੇ ਔਰ ਚਨੇ ਵੀ ਬੜੇ ਸਾਫ਼ ਮਿਲਦੇ ਨੇ। ਸੇਵੀਆਂ ਪੱਕਣ ਵਾਸਤੇ ਰੱਖ ਦਿੱਤੀਆਂ ਨੇ, ਅਤੇ ਮੈਂ ਕਿਹਾ ਜਲਦੀ ਨਾਲ ਮੈਂ ਬਦਾਮ ਵੀ ਕਸ਼ ਕਰ ਲਵਾਂ ਅਤੇ ਫਿਰ ਮੈਂ ਬੈਠਣੀ ਹਾਂ ਤਾਂ ਅੱਗੇ ਫਟਾਫਟ ਉਹ ਉਬਲਣਗੀਆਂ। ਥੋੜ੍ਹੇ ਜਿਹੇ ਅਸੀਂ ਬਦਾਮ ਪਾਵਾਂਗੇ, ਇੱਕ ਦੋ ਵਾਲੇ ਦੇਵਾਂਗੇ ਅਤੇ ਸਾਡੀਆਂ ਸੇਵੀਆਂ ਤਿਆਰ ਹੋ ਜਾਣਗੀਆਂ। ਥੋੜ੍ਹੀ ਜਿਹੀ ਚੀਨੀ ਜਾਂਦੀ, ਬਹੁਤ ਈਜ਼ੀ ਹੈ ਕਿ ਫਟਾਫਟ ਤੁਸੀਂ ਭੁੱਖ ਲੱਗੀ ਹੈ ਨਾ ਮਿੱਠੇ 'ਚ ਕੋਈ ਚੀਜ਼ ਖਾਣੀ ਹੈ ਤਾਂ ਇਸ ਤਰ੍ਹਾਂ ਬਣਾ ਲਵੋ। ਪਰ ਬਈ ਸ਼ੋਮੀ ਹੈ ਕਿਸਮਤ ਕਿ ਸਾਡਾ ਜਿਹੜਾ ਬਦਾਮ ਪੀਸਣ ਵਾਲਾ ਜਿਹੜਾ ਮਿਕਸੀ ਹੈ, ਜਿਹੜੀ ਮਸਾਲਾ ਵਿੱਚ ਪੀਸਿਆ ਬਦਾਮ, ਉਹ ਢੀਂ ਕਰਕੇ ਇੱਕ ਆਵਾਜ਼ ਆਈ ਅਤੇ ਬੰਦ ਹੋ ਗਈ। ਉਹ ਬਦਾਮ ਉੱਥੇ ਦੇ ਉੱਥੇ ਰਹਿ ਗਈ। ਉਹ ਕਹਿੰਦੇ ਨਾਤੀ ਤੋਤੀ ਰਹਿ ਗਈ ਅਤੇ ਮੂੰਹ 'ਤੇ ਮੱਖੀ ਬਹਿ ਗਈ ਸਾਡਾ। ਅਤੇ ਅੱਜ ਉਹ ਹਿਸਾਬ ਹੋਇਆ ਵੇ। ਅਤੇ ਚਲੋ ਕੋਈ ਗੱਲ ਨਹੀਂ। ਅਸੀਂ ਕੀ ਕਹਿੰਦੇ ਨੇ, ਤੁਹਾਨੂੰ ਮੈਂ ਰੋਜ਼ ਇਹ ਸਟੋਰੀ ਸੁਣਾ ਦੇਣੀ ਹਾਂ ਕਿ ਮੇਰੀ ਇਹ ਸਟਿਕ ਖਰਾਬ ਹੋ ਗਈ ਹੈ, ਲੇਕਿਨ ਮੈਨੂੰ ਕਹਿਣਾ ਯਾਦ ਨਹੀਂ ਰਹਿੰਦਾ ਕਿ ਮੈਨੂੰ ਨਵੀਂ ਮੰਗਵਾ ਦਿਓ। ਅਤੇ ਅਸੀਂ ਕੀ ਕਹਿੰਦੇ ਨੇ ਉਸ ਤਰ੍ਹਾਂ ਹੀ ਖਾ ਲਾਂਗੇ। ਜਾਂ ਬਦਾਮ ਨੂੰ ਫਿਰ ਮੈਂ ਥੋੜ੍ਹਾ ਜਿਹਾ ਕੱਟ ਕੇ ਛੁਰੀ ਦੇ ਨਾਲ ਨਾ ਥੋੜ੍ਹਾ ਚੌਪ ਕਰਕੇ ਪਾ ਲਵਾਂਗੀ, ਲੇਕਿਨ ਅਗਰ ਉਹਦਾ ਥੋੜ੍ਹਾ ਪੀਸ ਲਵੋ ਨਾ ਤਾਂ ਬੜਾ ਅੱਛਾ ਟੇਸਟ ਬਣਦਾ ਵੇ। ਅਤੇ ਚਲੋ ਕੋਈ ਗੱਲ ਨਹੀਂ ਜੀ, ਇਸ ਤਰ੍ਹਾਂ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਹਾਦਸਾ ਜ਼ਿੰਦਗੀ ਦਾ ਹਿੱਸਾ ਹੀ ਹੈ ਕਿ ਅਸੀਂ ਕੋਈ ਇਕੱਲੇ ਤਾਂ ਨਹੀਂ ਹਾਂ। ਅਤੇ ਅੱਜ ਅਸੀਂ ਇੱਕ ਬੜਾ ਮੁਨਫਰਦ ਮੌਜ਼ੂ ਤਾਂ ਨਹੀਂ ਕਿਹਾ ਜਾ ਸਕਦਾ, ਮੁਨਫਰਦ ਇਸ ਹਿਸਾਬ ਨਾਲ ਹੈਗਾ ਵੇ ਕਿ ਅਸੀਂ ਨਾਯਾਬ ਜ਼ਮਾਨੇ 'ਚ ਜਾਣਾ ਵੇ। ਅਤੇ ਜੇ ਨਾਯਾਬ ਜ਼ਮਾਨੇ ਦੀ ਕੋਈ ਵੀ ਗੱਲ ਕਰੋ ਉਹ ਮੁਨਫਰਦ ਤਾਂ ਹੋ ਹੀ ਜਾਂਦੀ ਹੈ। ਅਸੀਂ ਆਮ ਗੱਲਾਂ, ਘਰ ਦਾ ਰਹਿਣ ਸਹਿਣ, ਜੋ ਵੀ ਕਿਸੇ ਦਾ ਤਰੀਕਾ ਕਾਰ ਸੀ, ਬੋਲ ਚਾਲ, ਉੱਠਣਾ ਬੈਠਣਾ, ਉਹ ਸਾਰੀਆਂ ਚੀਜ਼ਾਂ ਅਸੀਂ ਡਿਸਕਸ ਕਰਨੇ ਹਾਂ ਕਿ ਉਹਨਾਂ ਜ਼ਮਾਨਿਆਂ 'ਚ ਕੀ ਹੁੰਦਾ ਸੀ। ਉਹਨਾਂ ਜ਼ਮਾਨੇ ਅੱਜ ਕੱਲ੍ਹ ਤੁਸੀਂ ਦੇਖੋ, ਮੈਨੂੰ ਖਿਆਲ ਇਸ ਤੋਂ ਆਇਆ ਇਸ ਚੀਜ਼ ਦਾ ਕਿ ਜਿਹੜਾ ਅਸੀਂ ਕੱਪੜੇ ਲੈਂਦੇ ਹਾਂ ਅੱਜ ਕੱਲ੍ਹ, ਇੰਨੇ 3 ਪੀਸ ਸੂਟ ਇੰਨੇ ਖੂਬਸੂਰਤ ਆ ਗਏ ਨੇ, ਨਾਲ ਦੇ ਦੁਪੱਟੇ, ਨਾਲ ਦੇ ਕੀ ਕਹਿੰਦੇ ਨੇ ਟਰਾਊਜ਼ਰ, ਮਤਲਬ ਕੋਈ ਚੀਜ਼ ਤੁਹਾਨੂੰ ਜਾ ਕੇ ਬਸ ਤੁਸੀਂ ਜਾਓ ਔਰ ਜਾ ਕੇ 3 ਪੀਸ ਸੂਟ ਲਵੋ ਅਤੇ ਘਰ ਆ ਜਾਓ ਅਤੇ ਅੱਲਾ ਦੇ ਖੈਰ ਸੱਲਾ ਦੇ ਬਸ ਦਰਜੀ ਨੂੰ ਦੇਣ ਦਾ ਕੰਮ ਰਹਿ ਜਾਂਦਾ ਵੇ। ਬਾਕੀ ਤਾਂ ਬੜੀ ਆਸਾਨੀ ਹੋ ਗਈ ਹੈ। ਅਤੇ ਉਹਨਾਂ ਜ਼ਮਾਨਿਆਂ ਵਿੱਚ, ਨਾਯਾਬ ਜ਼ਮਾਨਿਆਂ ਵਿੱਚ ਇਸ ਤਰ੍ਹਾਂ ਨਹੀਂ ਹੁੰਦਾ ਸੀ। ਨਾਯਾਬ ਜ਼ਮਾਨਿਆਂ ਵਿੱਚ ਜਿਵੇਂ ਅੱਜ ਕੱਲ੍ਹ ਚੱਲੇ ਨੇ, ਦੇਖੋ ਉਹ ਪੁਰਾਣੇ ਫੈਸ਼ਨ ਦੁਬਾਰਾ ਆ ਜਾਂਦੇ ਨੇ, ਫਿਰ ਨੀਚੇ ਹੋ ਜਾਂਦੀ ਹੈ। ਪਤਾ ਨਹੀਂ ਇਹਨੂੰ ਕੀ ਮਸਲਾ ਹੋ ਗਿਆ। ਨਾਯਾਬ ਜ਼ਮਾਨਿਆਂ ਵਿੱਚ ਜਿਹੜਾ ਹੁੰਦਾ ਸੀ ਕਿ ਇੱਕੋ ਜਿਹੇ ਸੂਟ, ਫੁੱਲਾਂ ਵਾਲੀ ਕਮੀਜ਼ ਅਤੇ ਫੁੱਲਾਂ ਵਾਲੀ ਸ਼ਲਵਾਰ। ਜੇ ਅੱਜ ਫੈਸ਼ਨ ਆਇਆ ਤਾਂ ਬੜੇ ਲੋਕ ਦੀਵਾਨੇ ਹੋਏ ਜੀ, ਬਈ ਕੁਝ ਅਸੀਂ ਸੂਟ ਪਾਉਣਾ 1 ਪੀਸ ਪ੍ਰਿੰਟ ਮਸ਼ਹੂਰ ਹੋਇਆ। ਉਹ ਨਾਯਾਬ ਜ਼ਮਾਨੇ 'ਚ ਇਸ ਤਰ੍ਹਾਂ ਹੀ ਹੁੰਦਾ ਸੀ, ਇੱਕੋ ਜਿਹਾ ਸੂਟ ਹੁੰਦਾ ਸੀ, ਥਾਣ ਤੋਂ ਜਾ ਕੇ ਕੱਪੜਾ ਕਟਵਾਈ ਦਾ ਸੀ ਔਰ ਉਸ ਤੋਂ ਬਾਅਦ ਫਿਰ ਉਹ ਇੱਕੋ ਜਿਹਾ ਸੂਟ ਅਤੇ ਚਲੋ ਜੀ ਉੱਤੇ ਚਿੱਟਾ ਦੁਪੱਟਾ, ਜਾਂ ਕਿਸੇ ਕੋ ਘਰ ਕੋਈ ਪਿਆ ਵੀ ਦੁਪੱਟਾ ਅਤੇ ਮੈਚ ਕਰ ਗਿਆ। ਜ਼ਿਆਦਾਤਰ ਉਸ ਜ਼ਮਾਨੇ 'ਚ ਅਤੇ ਇਸ ਤਰ੍ਹਾਂ ਜਾਰਜਟ ਦੇ ਦੁਪੱਟੇ ਔਰਤਾਂ ਲੈਂਦੀਆਂ ਸਨ, ਲੇਕਿਨ ਬੜੇ ਸੰਭਾਲ ਕੇ ਇਸਤੇਮਾਲ ਹੁੰਦੇ ਸਨ। ਇਸ ਤਰ੍ਹਾਂ ਆਮ ਨਹੀਂ ਮਿਲਦੀ ਸੀ, ਲੇਕਿਨ ਐਵੇਂ ਕਿ ਫਿਰ ਵੀ ਜਾਰਜਟ ਜਾਂ ਫਿਰ ਘਰ ਵਿੱਚ ਤਾਂ ਫਿਰ ਸੂਤੀ ਲੈ ਲਿਆ। ਲੇਕਿਨ ਇਸ ਤਰ੍ਹਾਂ ਦੁਪੱਟੇ ਮੈਚਿੰਗ ਦੇ ਔਰ ਇਹ ਚੀਜ਼ਾਂ ਬਹੁਤ ਘੱਟ ਸੀ। ਚਿੱਟਾ ਦੁਪੱਟਾ ਲੈ ਲਿਆ ਜਾਂਦਾ ਸੀ।
ਜ਼ਿਆਦਾਤਰ ਔਰਤਾਂ ਰੱਖਦੀਆਂ ਸਨ ਕਢਾਈਆਂ ਵਾਲੇ ਕੱਪੜੇ, ਬੜੇ ਸੋਹਣੇ ਦੁਪੱਟੇ ਆਉਂਦੇ ਸਨ। ਉਹ ਫਿਰ ਇੱਕ ਅੱਧ ਦੁਪੱਟਾ ਚਿੱਟੇ ਰੰਗ ਦਾ ਚੰਗੀ ਕਢਾਈ ਵਾਲਾ ਲੈ ਕੇ ਮਹਿੰਗੇ ਆਉਂਦੇ ਸਨ, ਅਤੇ ਔਰਤਾਂ ਫਿਰ ਟਰੰਕ ਵਿੱਚ ਗੋਲੀਆਂ ਛੋਲੀਆਂ ਪਾ ਕੇ ਰੱਖ ਦਿੰਦੇ ਸੀ। ਕਿ ਟੁੱਕ ਵੀ ਪੈ ਜਾਂਦਾ ਹੁੰਦਾ ਸੀ ਨਾ ਉਦੋਂ, ਕਿ ਉਹ ਕੀੜਾ ਖਾ ਜਾਂਦਾ ਹੁੰਦਾ ਸੀ ਦੁਪੱਟਿਆਂ ਨੂੰ। ਫਿਰ ਬੜੇ ਹੋ ਇੰਨਾ ਦੁੱਖ ਹੁੰਦਾ ਸੀ ਕਿ ਔਰਤਾਂ ਨੂੰ ਜੇ ਕਿਸੇ ਦਾ ਦੁਪੱਟਾ ਖਰਾਬ ਹੋ ਜਾਂਦਾ ਸੀ ਕਿ ਯਾ ਅੱਲਾ ਇਹ ਕੀ ਹੋ ਗਿਆ ਸਾਡੇ ਨਾਲ। ਅਤੇ ਉਹ ਫਿਰ ਦੁਪੱਟੇ ਨੂੰ ਬੜੀ ਇਹਤਿਆਤ ਦੇ ਨਾਲ ਗੋਲੀਆਂ ਪਾ ਕੇ ਟਰੰਕ ਵਿੱਚ ਫਿਰ ਰੱਖਿਆ ਜਾਂਦਾ ਸੀ ਕਿ ਕੀੜਾ ਨਾ ਪਵੇ। ਅਤੇ ਇਸ ਤਰ੍ਹਾਂ ਦੁਪੱਟੇ ਅਤੇ ਚਲੋ ਜਾਰਜਟ ਦੇ ਦੁਪੱਟਿਆਂ ਦਾ ਛੱਡੋ, ਫਿਰ ਘਰ ਜਿਹੜੇ ਅਗਰ ਕਿਸੇ ਨੇ ਸੂਟ ਦੇ ਨਾਲ ਦਾ ਲੈਣਾ ਹੁੰਦਾ ਸੀ ਤਾਂ ਉਹ ਫਿਰ ਦੁਪੱਟਾ ਰੰਗਾਇਆ ਜਾਂਦਾ ਸੀ। ਫਿਰ ਉਹ ਰੰਗ ਵੱਲ ਨੂੰ ਦਿੱਤਾ ਜਾਂਦਾ ਸੀ, ਫਿਰ ਰੰਗ ਹੋ ਕੇ ਆਉਂਦਾ ਸੀ ਅਤੇ ਫਿਰ ਉਹ ਕੀ ਕਹਿੰਦੇ ਨੇ ਨਾਲ ਲਿਆ ਜਾਂਦਾ ਸੀ। ਚੁੰਨੀ ਮੇਰੀ ਰੰਗ ਦੇ ਲਲਾਰੀ ਆਵੇ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ, ਉਹ ਚੁੰਨੀ ਮੇਰੀ ਰੰਗ ਦੇ ਲਲਾਰੀ ਆਵੇ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ। ਤੇ ਚੁੰਨੀ ਮੇਰੀ ਰੰਗ ਦੇ ਲਲਾਰੀਆ, ਫਿਰ ਲਲਾਰੀ ਕੋ ਜਾਇਆ ਜਾਂਦਾ ਸੀ। ਰੰਗ ਰੇਜ਼ ਵੀ ਕਹਿੰਦੇ ਸਨ, ਰੰਗ ਵਾਲਾ ਵੀ ਸਿੱਧਾ ਕਹਿ ਦਿੰਦੇ ਸਨ, ਲਲਾਰੀ ਦਾ ਲਫ਼ਜ਼ ਵੀ ਆਉਂਦਾ ਸੀ। ਅਤੇ ਬਈ ਉਹਦੇ ਕੋਲ ਜਾਇਆ ਜਾਂਦਾ ਸੀ, ਫਿਰ ਉਹਨੂੰ ਦੁਪੱਟਾ ਦੇ ਦੇਣਾ ਔਰ ਫਿਰ ਉਹਨੇ ਤੁਹਾਡੇ ਬਿਲਕੁਲ ਮੈਚਿੰਗ ਦਾ ਕਰਕੇ ਉਹ ਦੁਪੱਟਾ ਦੇ ਦਿੰਦਾ ਸੀ। ਇਸ ਤਰ੍ਹਾਂ ਫਿਰ ਦੁਪੱਟੇ ਸ਼ਾਦੀ ਤੋਂ ਪਹਿਲੇ ਬੜਾ ਇੱਕ ਮੁਹਿੰਮ ਚੱਲਦੀ ਸੀ। ਕੋਈ ਸ਼ਾਦੀ ਆ ਜਾਂਦੀ ਸੀ ਅਤੇ ਬੜੀ ਮੁਹਿੰਮ ਹੁੰਦੀ ਸੀ ਕਿ ਬਈ ਦੁਪੱਟੇ ਸਾਰੇ ਰੰਗਾਣੇ ਨੇ ਜਿਹੜੇ ਸੂਟਾਂ ਨਾਲ ਦੇ। ਸਪੈਸ਼ਲੀ ਦੁਲਹਨ ਦੇ ਕੱਪੜੇ ਜਿਹੜੇ ਹੁੰਦੇ ਸਨ ਉਹਨਾਂ ਦਾ ਬੜਾ ਹੁੰਦਾ ਸੀ। ਔਰ ਉਸ ਸ਼ਾਦੀ ਦੇ ਮੌਕੇ 'ਤੇ ਸਾਰਿਆਂ ਨੇ ਫਿਰ ਰੰਗ ਬਿਰੰਗੇ ਕੱਪੜੇ ਪਾਉਣੇ ਹੁੰਦੇ ਸਨ ਅਤੇ ਦੁਪੱਟੇ ਰੰਗਾਉਣ ਦਾ ਖਾਸ ਅਹਿਤਮਾਮ ਹੁੰਦਾ ਸੀ। ਅੱਜ ਕੱਲ੍ਹ ਤਾਂ ਬ੍ਰਾਂਡਸ ਨੇ ਇੰਨਾ ਮਸਲਾ ਹੱਲ ਕਰ ਦਿੱਤਾ ਹੋਵੇ, ਤੁਸੀਂ ਜਾਓ ਇੰਨੇ ਸੋਹਣੇ ਸੋਹਣੇ ਸੂਟ 3 ਪੀਸ ਸੂਟ ਮਿਲ ਜਾਂਦੇ ਨੇ ਫੈਂਸੀ ਵਿੱਚ ਵੀ, ਕਿ ਤੁਸੀਂ ਬਸ ਕੋਈ ਮਸਲਾ ਹੀ ਨਹੀਂ ਹੈ। ਲੇਕਿਨ ਉਸ ਜ਼ਮਾਨੇ 'ਚ ਫਿਰ ਉਹ ਦੁਪੱਟਿਆਂ ਨੂੰ ਰੰਗ ਕੇ ਫਿਰ ਕੋਨੇ ਦੇ ਉੱਤੇ ਕੱਪੜੇ ਦੀ ਕਤਰਨ ਬੰਨੀ ਜਾਂਦੀ ਸੀ। ਫਿਰ ਉਹਨੂੰ ਲਲਾਰੀ ਨੂੰ ਭੇਜ ਦਿੱਤਾ ਜਾਂਦਾ ਸੀ ਅਤੇ ਲਲਾਰੀ ਫਿਰ ਲਾਲ ਦੁਪੱਟਾ ਉੜ ਗਿਆ ਰੇ ਮੇਰਾ ਹਵਾ ਕੇ ਝੋਂਕੇ ਸੇ, ਅਤੇ ਉਹ ਲਾਲ ਦੁਪੱਟਾ ਫਿਰ ਹਿਲਦਾ ਸੀ। ਫਿਰ ਜਦੋਂ ਤੁਸੀਂ ਉਹਨੂੰ ਦੁਪੱਟਾ ਦਿੰਦੇ ਸਨ ਨਾ, ਭਾਵੇਂ ਮੇਰੀ ਉਹ ਸਾਰੀ ਸੜ ਜਾਵੇ, ਮੈਂ ਤੁਹਾਡੇ ਨਾਲ ਦਾ ਖਿਤਾਬ 'ਚ ਲੱਗੀ ਹੋਈ ਹਾਂ, ਜਦੋਂ ਤੁਸੀਂ ਉਹ ਦਿੰਦੇ ਸਨ ਅਤੇ ਫਿਰ ਉਹ ਕੀ ਕਹਿੰਦੇ ਨੇ ਅਕਸਰ ਹੁੰਦਾ ਸੀ ਕਿ ਫਿਰ ਕਦੀ ਉੱਥੋਂ ਲੰਘਣਾ ਬਾਜ਼ਾਰ ਤੋਂ, ਅਤੇ ਉਹ ਫਿਰ ਦੁਪੱਟਿਆਂ ਨੂੰ ਵੱਡਾ ਸਾਰਾ ਉਹਨਾਂ ਦਾ ਕੜਾਇਆ ਹੁੰਦਾ ਸੀ ਔਰ ਉਹਦੇ ਵਿੱਚ ਦੁਪੱਟਿਆਂ ਨੂੰ ਰੰਗ ਕਰਕੇ ਕਿ ਉਹਨਾਂ ਨੇ ਫਿਰ ਛੰਡ ਕੇ ਦੁਪੱਟੇ ਪਾਏ ਹੁੰਦੇ ਸਨ ਅਤੇ ਉਹ ਬੜਾ ਖੂਬਸੂਰਤ ਲੱਗਦੇ ਸਨ ਕਿ ਦੁਪੱਟੇ ਰੰਗ ਬਿਰੰਗੇ ਫਿਰ ਰੰਗਾਣੇ। ਅਤੇ ਫਿਰ ਉਹ ਦੁਪੱਟੇ ਰੰਗ ਕੇ ਜਦੋਂ ਆਉਂਦੇ ਸਨ ਫਿਰ ਉਹ ਕਿ ਉਹਨਾਂ 'ਤੇ ਲੈਸਾਂ ਲੱਗਦੀਆਂ ਸਨ। ਫਿਰ ਕਿਸੇ ਕਰੋਸ਼ੀਆ ਹੁੰਦਾ ਸੀ, ਜ਼ਿਆਦਾਤਰ ਕਰੋਸ਼ੀਏ ਦੀ ਲੈਸ ਬਣਦੀ ਸੀ, ਅਤੇ ਜਾਂ ਫਿਰ ਬਾਜ਼ਾਰੋਂ ਵੀ ਮਿਲ ਜਾਂਦੀਆਂ ਸਨ ਲੈਸਾਂ। ਗੋਟਾ ਲੱਗਦਾ ਸੀ, ਕਿਨਾਰੀ ਲੱਗਦੀ ਸੀ, ਕਿਰਨ ਲੱਗਦੀ ਹੁੰਦੀ ਸੀ। ਉਹ ਸਾਰੀ ਗੋਟੀਆਂ ਛੋਟੀਆਂ ਹੁਣ ਚੀਜ਼ਾਂ ਦੁਬਾਰਾ ਫੈਸ਼ਨ 'ਚ ਆ ਗਈਆਂ ਨੇ। ਗੋਟੇ ਵਾਲੇ ਸੂਟ ਹੁਣ ਲੱਖਾਂ 'ਚ ਫਰੋਖਤ ਹੋ ਰਹੇ ਨੇ, ਜਿਹੜੀਆਂ ਔਰਤਾਂ ਆਪਣੇ ਹੱਥਾਂ ਨਾਲ ਬਣਾ ਲੈਂਦੀਆਂ ਹੁੰਦੀਆਂ ਸਨ ਘਰਾਂ 'ਚ ਬੈਠ ਕੇ, ਉਹ ਹੁਣ ਲੱਖਾਂ ਤੋਂ ਘੱਟ। ਇਹਨਾਂ ਦਿਨਾਂ 'ਚ ਅਸੀਂ ਸਰਚ ਕੀਤਾ ਬੜਾ ਕਿ ਗੋਟੇ ਵਾਲੇ ਸੂਟ ਇੰਨੇ ਮਹਿੰਗੇ ਨੇ ਗੋਟੇ ਵਾਲੇ ਸੂਟ ਕਿ ਤੁਸੀਂ ਲੈ ਨਹੀਂ ਸਕਦੇ ਹੋ। ਮਤਲਬ ਕਿ ਲੈਂਦੇ ਤਾਂ ਹੈਗੇ ਨੇ ਲੋਕ, ਲੇਕਿਨ ਆਮ ਪਬਲਿਕ ਨਹੀਂ ਲੈ ਸਕਦੀ, ਅਤੇ ਉਹ ਮੁਸ਼ਕਿਲ ਹੈ। ਵਰਨਾ ਉਸ ਜ਼ਮਾਨੇ 'ਚ ਇਸ ਤਰ੍ਹਾਂ ਹੁੰਦਾ ਸੀ ਕਿ ਔਰਤਾਂ ਖੁਦ ਹੀ ਘਰ ਲੈਸਾਂ ਵੀ ਲੱਗਦੀਆਂ ਸਨ ਔਰ ਹਰ ਚੀਜ਼ ਘਰ, ਔਰ ਕਰੋਸ਼ੀਆ ਇੰਨਾ ਖੂਬਸੂਰਤ ਬਣਦਾ ਹੁੰਦਾ ਸੀ ਕਿ ਦੁਪੱਟਿਆਂ ਦੀ ਕਿਨਾਰੀ ਸੋਹਣੇ ਸੋਹਣੇ ਡਿਜ਼ਾਇਨ ਆਣੇ, ਅਤੇ ਦੁਪੱਟੇ ਲਲਾਰੀ ਕੋ ਵੀ ਰੰਗਾ ਲਏ ਜਾਂਦੇ ਸਨ। ਅਤੇ ਫਿਰ ਉਸ ਤੋਂ ਬਾਅਦ ਦੁਪੱਟੇ ਜਿਹੜੇ ਨੇ ਨਾ ਆਪ ਵੀ ਘਰ ਰੰਗੇ ਜਾਂਦੇ ਸਨ। ਜ਼ਿਆਦਾਤਰ ਔਰਤਾਂ ਜਿਹੜੀਆਂ ਨਾ ਫਿਰ ਉਹ ਇੰਨਾ ਵੀ ਤੁਹਾਡੇ ਕੋਲ ਨਹੀਂ ਹੁੰਦਾ ਸੀ ਕਿ ਤੁਸੀਂ ਉਹਨਾਂ ਨੂੰ ਰੰਗਾਈ ਦੇਵੋ, ਰੰਗ ਲਿਆ ਕੇ ਅਤੇ ਉਹ ਫਿਰ ਦੁਪੱਟੇ ਘਰ ਰੰਗ ਲਏ ਜਾਂਦੇ ਸਨ। ਕੋਈ ਬਹੁਤ ਮੁਸ਼ਕਿਲ ਕਲਰ ਹੁੰਦਾ ਸੀ ਤਾਂ ਨਹੀਂ ਸਮਝ ਲੱਗਦਾ ਸੀ ਕਿ ਬਈ ਹੁਣ ਇਹ ਤਾਂ ਸਾਨੂੰ ਨਹੀਂ ਸਮਝ ਲੱਗਣੀ। ਵਰਨਾ ਜਿਵੇਂ ਸਾਦਾ ਪੀਲਾ ਰੰਗ ਦੇਣਾ ਦੁਪੱਟੇ ਨੂੰ, ਲਾਲ ਰੰਗ ਦੇਣਾ, ਕਾਲਾ ਕੋਈ ਕੱਪੜਾ ਕਰਨਾ, ਕਿਸ ਤਰ੍ਹਾਂ ਉਹ ਔਰਤਾਂ ਘਰ ਹੀ ਲੈ ਕੇ ਆ ਜਾਂਦੀਆਂ ਸੀ। ਰੰਗ ਰੇਸ ਕੋ ਜਾਂਦੇ ਹੁੰਦੇ ਸਨ, ਉਹਨਾਂ ਕੋਲ ਇੱਕ ਲੱਕੜ ਦਾ ਨਾ ਇਸ ਤਰ੍ਹਾਂ ਬਾਕਸ ਜਿਹਾ ਹੁੰਦਾ ਸੀ, ਜਿਵੇਂ ਟਰੇ ਹੁੰਦੀ ਹੈ ਨਾ, ਇਸ ਲੱਕੜ ਦੀ ਵੱਡੀ ਸਾਰੀ ਟਰੇ ਹੁੰਦੀ ਸੀ ਔਰ ਉਹਦੇ ਵਿੱਚ ਬਾਕਸ ਬਣੇ ਹੁੰਦੇ ਸੀ, ਲੱਕੜੀ ਦੇ ਖਾਨੇ ਬਣੇ ਹੁੰਦੇ ਸਨ, ਅਤੇ ਉਹ ਖਾਨਿਆਂ ਵਾਲੀ ਸਮਝੋ ਇੱਕ ਟਰੇ ਹੁੰਦੀ ਸੀ। ਉਹਦੇ ਵਿੱਚ ਫਿਰ ਮੁਖਤਲਿਫ ਕਿਸਮ ਦੇ ਕਲਰ ਪਏ ਹੁੰਦੇ ਸਨ, ਅਤੇ ਉਹ ਫਿਰ ਨਾਲ ਚਮਚ ਵੀ ਪਏ ਹੁੰਦੇ ਸਨ, ਹਰ ਕਲਰ 'ਚ ਇੱਕ ਚਮਚਾ ਪਿਆ ਹੁੰਦਾ ਸੀ। ਉਹ ਜਿੰਨਾ ਤੁਹਾਨੂੰ ਜ਼ਰੂਰਤ ਹੁੰਦੀ ਸੀ ਤੁਸੀਂ ਜਾ ਕੇ ਲੈ ਕੇ ਆ ਜਾਂਦੇ ਸੋ ਔਰ ਫਿਰ ਉਹਨੂੰ ਘਰ ਲਿਆ ਕੇ ਰੰਗ ਲਿਆ ਜਾਂਦਾ ਸੀ। ਬੜੀ ਮਹਾਰਤ ਹੁੰਦੀ ਸੀ ਔਰਤਾਂ ਦੀ ਕਿ ਉਹ ਘਰ ਹੀ ਦੁਪੱਟੇ ਰੰਗ ਲੈਂਦੀਆਂ ਹੁੰਦੀਆਂ ਸਨ। ਰੰਗ ਬਰਸੇ ओ रंग बरसे भीगे चुनर वाली, रंग बरसे ओ रंग बरसे भीगे चुनर वाली, रंग बरसे।
ਤੇ ਰੰਗ ਬਰਸੇ ਚ ਭੀਗੇ ਚੁਨਰ ਵਾਲੀ, ਬਸ ਅਮਿਤਾਭ ਨਾ ਸੁਣ ਲਵੇ ਉੱਥੋਂ ਹੀ ਮਾਰੇਗਾ, ਕੋਈ ਡੰਡਾ ਚੁੱਕ ਕੇ ਕਹੇਗਾ ਵੀ ਇਹ ਮੇਰੇ ਗਾਣੇ ਦਾ ਬੇੜਾ ਗਰਕ ਕਰ ਦਿੱਤਾ ਵਾ। ਤੇ ਇਸ ਤਰ੍ਹਾਂ ਰੰਗ ਬਿਰੰਗੇ ਦੁਪੱਟੇ ਔਰਤਾਂ ਘਰਾਂ 'ਚ ਰੰਗਦੀਆਂ ਹੁੰਦੀਆਂ ਸਨ। ਬੜੀ ਮਹਾਰਤ ਹੁੰਦੀ ਸੀ ਉਹਨਾਂ ਦੀ। ਸਾਡੇ ਵੀ ਮੁਹੱਲੇ ਵਿੱਚ ਇਸ ਤਰ੍ਹਾਂ ਘਰਾਂ 'ਚ ਹੀ ਲੈ ਕੇ ਆ ਜਾਂਦੀਆਂ ਹੁੰਦੀਆਂ ਸਨ। ਸਾਡੇ ਫੁੱਫੋ ਬਹੁਤ ਅੱਲਾ ਜੰਨਤ ਨਸੀਬ ਕਰੇ, ਉਹ ਦੁਪੱਟੇ ਘਰ ਰੰਗਦੇ ਹੁੰਦੇ ਸਨ। ਅਤੇ ਫਿਰ ਉਹਨਾਂ ਨੇ ਸਾਨੂੰ ਕਹਿਣਾ, ਸਾਡੀ ਡਿਊਟੀ ਸਾਡੀ ਲੱਗਦੀ ਸੀ, ਮੇਰੀ ਅਤੇ ਮੇਰੀ ਕਜ਼ਨ ਦੀ। ਅੱਲਾ ਕਰੇ ਖਾਲਦਾ ਦੇਖਦੀ ਹੋਵੇ ਨਾ ਮੇਰਾ ਵਲੋਗ, ਅਤੇ ਬਸ ਉਹਨੂੰ ਫਿਰ ਜ਼ਰੂਰ ਉਹਨਾਂ ਜ਼ਮਾਨਿਆਂ 'ਚ ਪਹੁੰਚੇਗੀ ਕਿ ਅਸੀਂ ਫਿਰ ਲੈਣ ਜਾਂਦੇ ਹੁੰਦੇ ਸਾਂ ਦੌੜਦੇ ਦੌੜਦੇ ਜਾਣਾ। ਦਵਾਨੀ ਜਵਾਨੀ ਦੀ ਸਾਨੂੰ ਲਾਰਾ ਲੱਗ ਜਾਂਦਾ ਸੀ ਅਤੇ ਕਿ ਬਈ ਤੁਸੀਂ ਜਾਓ, ਤੁਹਾਨੂੰ ਦੇ ਦੇਵਾਂਗੇ ਪੈਸੇ ਅਤੇ ਰੰਗ ਲੈ ਆਵੋ। ਉਨੀ ਦੂਰ ਅਸੀਂ ਦੌੜ ਕੇ ਜਾਣਾ, ਪਰ ਪੈਸੇ में बड़ी ताकत होती है भाई ਪੈਸੇ 'ਚ ਜਿੰਨੀ ਤਾਕਤ ਜੇ ਨਾ ਬਈ ਕਿਸੇ ਸ਼ੈ 'ਚ ਨਹੀਂ। ਸਾਨੂੰ ਵੀ ਦਵਾਨੀ ਚਵਾਨੀ ਦੇ ਲਾਲਚ ਅਸੀਂ ਇੰਨੀ ਦੂਰ ਦੌੜਦੇ ਜਾਂਦੇ ਹੁੰਦੇ ਸਾਂ, ਅਤੇ ਦੌੜ ਕੇ ਫਿਰ ਲਲਾਰੀ ਕੋਲੋਂ ਰੰਗ ਲੈ ਕੇ ਆਉਣਾ ਕਿ ਦੁਪੱਟੇ ਰੰਗਣੇ ਨੇ। ਅਤੇ ਉਹ ਫਿਰ ਲਲਾਰੀ ਕੋ ਜਾਣਾ, ਜਿਹੜਾ ਰੰਗ ਵੀ ਸਾਨੂੰ ਕਿਹਾ ਜਾਂਦਾ ਸੀ ਨਾ ਵੀ ਪੀਲਾ ਲੈ ਆਈਓ, ਕਾਲਾ ਜਾਂ ਲਾਲ ਜਾਂ ਜੋ ਵੀ, ਅਤੇ ਅਸੀਂ ਫਿਰ ਜਾ ਕੇ ਉਹਨੂੰ ਕਹਿਣਾ ਕਿ ਵੀ ਸਾਨੂੰ ਇਹ ਰੰਗ ਦੇ ਦੇ। ਉਹਨੇ ਅਖਬਾਰ ਜਿਹੜਾ ਹੁੰਦਾ ਫਾੜ ਫਾੜ ਕੇ ਇਹਨਾਂ ਨੇ ਰੱਖੇ ਹੁੰਦੇ ਸਨ ਪੀਸ, ਉਹਨੂੰ ਫਿਰ ਚਮਚੇ ਦੇ ਨਾਲ ਉਹਨੇ ਰੰਗ ਪਾਉਣਾ, ਜਿੰਨੇ ਦਾ ਅਸੀਂ ਮੰਗਣਾ ਕਿ 2 ਰੁਪਏ ਦਾ ਜਾਂ 1 ਰੁਪਏ ਦਾ, ਜਾਂ ਸਸਤੇ ਜ਼ਮਾਨੇ ਸਨ ਅਤੇ 1-2 ਰੁਪਏ ਦਾ ਜਿੰਨਾ ਮੰਗਣਾ ਉਹਨੇ ਫਿਰ ਕਰਕੇ ਫਿਰ ਉੱਤੇ ਜਿਹੜਾ ਨਾ ਲਪੇਟ ਕੇ ਧਾਗਾ ਫੜਾ ਦੇਣੀ। ਇੰਨੀ ਕੁ ਪੁੜੀ ਹੁੰਦੀ ਸੀ, ਸਾਨੂੰ ਫੜਾ ਦਿੰਦੇ। ਉਹ ਪੁੜੀ ਬੜੀ ਵੀ ਕੀਮਤੀ ਹੁੰਦੀ ਸੀ ਕਿ ਸਾਨੂੰ ਘਰੋਂ ਤਾਕੀਦ ਕੀਤੀ ਜਾਂਦੀ ਸੀ ਵੀ ਪਾੜ ਕੇ ਨਾ ਆ ਜਾਈਓ, ਰਸਤੇ 'ਚ ਹੀ ਨਾ ਸਾਰਾ ਰੰਗ ਸੁੱਟ ਕੇ ਆ ਜਾਈਓ ਕਿ ਪਤਾ ਚੱਲੇ ਤੁਸੀਂ ਉਹਨੂੰ ਜ਼ੋਰ ਨਾਲ ਦਬਾ ਦਿਓ। ਬੜੀ ਧਿਆਨ ਨਾਲ ਫੜ ਕੇ ਲਿਆਉਣਾ। ਚਵਾਨੀ ਤੁਹਾਨੂੰ ਐਸੀ ਕੰਮ ਦੀ ਮਿਲਦੀ ਪਈ ਹੈ ਕਿ ਤੁਸੀਂ ਜਿਹੜਾ ਨਾ ਹਿਫਾਜ਼ਤ ਦੇ ਨਾਲ ਉਹ ਚੀਜ਼ ਲੈ ਕੇ ਆਉਣੀ। ਅਤੇ ਅਸੀਂ ਕਹਿੰਦੇ ਸਾਂ ਚਲੋ ਵੀ ਠੀਕ ਹੈ, ਅਸੀਂ ਆਪਣੀ ਜ਼ਿੰਮੇਦਾਰੀ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੇ। ਅਤੇ ਫਿਰ ਇਸ ਤਰ੍ਹਾਂ ਅਸੀਂ ਜਾਂਦੇ ਹੁੰਦੇ ਸਾਂ, ਉਹ ਰੰਗ ਲੈ ਕੇ ਬੜੇ ਪੋਲੇ ਪੋਲੇ ਹੱਥਾਂ ਨਾਲ ਅਸੀਂ ਫੜਨੀ ਕਿ ਪੁੜੀ ਨਾ ਪਾਟ ਜਾਵੇ। ਅਖਬਾਰ ਦਾ ਕਾਗਜ਼ ਹੁੰਦਾ ਸੀ, ਅਤੇ ਇਸ ਤੋਂ ਫਿਰ ਅਸੀਂ ਘਰ ਲਿਆ ਕੇ ਦੇ ਦੇਣਾ। ਫੁੱਫੋ ਨੇ ਫਿਰ ਐਡਾ ਵੱਡਾ ਦੇਚਕਾ ਹੁੰਦਾ ਸੀ, ਚੜ੍ਹਾ ਦਿੰਦੇ ਸਾਂ। ਫੁੱਫੋ ਪੁਰਾਣਾ ਇੱਕ ਦੇਚਕਾ ਉਹਨਾਂ ਨੇ ਰੰਗ ਕਰਨ ਵਾਸਤੇ ਰੱਖਿਆ ਹੋਇਆ ਸੀ, ਉਹ ਚੜ੍ਹਾ ਦੇਣਾ। ਉਹਦੇ ਵਿੱਚ ਨਮਕ ਸ਼ਾਇਦ ਪੈਂਦਾ ਹੁੰਦਾ ਸੀ ਪਾਣੀ ਵਿੱਚ, ਜਿੱਥੇ ਮੈਨੂੰ ਯਾਦ ਹੈ ਕਿ ਜਿਵੇਂ ਅਸੀਂ ਦੇਖਦੇ ਹੁੰਦੇ ਸਾਂ। ਥੋੜ੍ਹਾ ਜਿਹਾ ਲੂਣ ਪਾ ਦੇਣਾ, ਪਾਣੀ ਨੂੰ ਉਬਲਣਾ, ਫਿਰ ਰੰਗ ਪਾਇਆ ਜਾਂਦਾ ਸੀ। ਫਿਰ ਉਹ ਦੁਪੱਟੇ ਦਾ ਕੋਨਾ ਲੈ ਕੇ ਨਾ, ਅਤੇ ਦੁਪੱਟੇ ਦਾ ਕੋਨਾ ਲਿਆ ਕੇ ਪਹਿਲੇ ਭਿਉਂ ਕੇ ਇਸ ਤਰ੍ਹਾਂ ਦੇਖਿਆ ਜਾਂਦਾ ਸੀ ਉਹਦੇ ਵਿੱਚ ਕਿ ਇਸ ਤਰ੍ਹਾਂ ਕਰਕੇ ਕਿ ਰੰਗ ਸਹੀ ਆਇਆ ਕਿ ਨਹੀਂ ਆਇਆ। ਫਿਰ ਅਗਰ ਘੱਟ ਹੈ ਥੋੜ੍ਹਾ ਜਿਹਾ ਰੰਗ ਹੋਰ ਪਾ ਲਿਆ। ਜਦੋਂ ਬਿਲਕੁਲ ਮੈਚਿੰਗ ਦਾ ਤੁਹਾਨੂੰ ਕਲਰ ਮਿਲ ਗਿਆ ਨਾ, ਫਿਰ ਉਹ ਦੁਪੱਟਾ ਵਿਚਾਰਾ ਲਹਿਰਾਉਂਦਾ ਹੋਇਆ ਨਾ ਜਾਂਦਾ ਸੀ ਪਾਣੀ ਵਿੱਚ। ਫਿਰ ਉਹਨੂੰ ਆਉਂਦੇ ਸਨ ਉਬਾਲੇ, ਅਤੇ ਉਹ ਵਿੱਚ ਫਿਰ ਇਸ ਤਰ੍ਹਾਂ ਹੁੰਦਾ ਸੀ, ਡੈਂਸਿੰਗ ਮੂਡ ਵਿੱਚ ਆ ਜਾਂਦਾ ਸੀ ਦੁਪੱਟਾ। ਅਤੇ ਫਿਰ ਉਹ ਦੁਪੱਟੇ ਨੂੰ ਚੰਗੀ ਤਰ੍ਹਾਂ ਉਹ ਡੰਡੀ ਜੀ ਇੱਕ ਹੁੰਦੀ ਸੀ, ਉਹਨੂੰ ਹਿਲਾਈ ਜਾਣਾ, ਚੰਗੇ ਉਬਾਲੇ ਸ਼ੁਬਾਲੇ ਉਹਨੂੰ ਆ ਜਾਣੇ। ਅਤੇ ਫਿਰ ਉਹਨੂੰ ਉਸ ਡੰਡੀ ਦੇ ਨਾਲ ਇਸ ਤਰ੍ਹਾਂ ਕਰਕੇ ਅਤੇ ਚਲੋ ਜੀ ਬਾਲਟੀ 'ਚ ਰੱਖ ਦਿੱਤਾ ਜਾਂਦਾ ਸੀ। ਫਿਰ ਉਹਨੂੰ ਚੰਗੀ ਤਰ੍ਹਾਂ ਧੋ ਕੇ ਨਿਤਾਰ ਕੇ ਅਤੇ ਫਿਰ ਛੰਡ ਕੇ ਦੁਪੱਟੇ ਨੂੰ ਫਿਰ 2 ਪਾਸੇ ਤੋਂ ਛੰਡਿਆ ਜਾਂਦਾ ਸੀ, ਛੰਡ ਕੇ ਫਿਰ ਪਾਇਆ ਜਾਂਦਾ ਸੀ। ਇਸ ਤਰ੍ਹਾਂ ਨਹੀਂ ਕਿ ਡੱਬ ਖੜਾਬਾ ਹੋ ਜਾਵੇ ਔਰ ਬਸ ਉਹਨੂੰ ਪਿਆ ਰਹਿਣ ਦਿਓ, ਨਹੀਂ, ਫੌਰੀ ਤੌਰ 'ਤੇ ਇਹ ਕੰਮ ਕਰਨਾ ਹੁੰਦਾ ਸੀ ਔਰ ਬੜੀ ਮਹਾਰਤ ਹੁੰਦੀ ਸੀ। ਅਤੇ ਫਿਰ ਉਹ ਛੰਡ ਕੇ ਦੁਪੱਟਾ ਪਾ ਦਿੱਤਾ ਜਾਂਦਾ ਸੀ। ਫਿਰ ਉਸ ਜ਼ਮਾਨੇ 'ਚ ਗਲਵਜ਼ ਵੀ ਨਹੀਂ ਹੁੰਦੇ ਸਨ, ਜਿਹੜੇ ਕਰਦਾ ਸੀ ਫੁੱਫੋ ਨੇ। ਜਦੋਂ ਕਰਨਾ ਫੁੱਫੋ ਦੇ ਹੱਥਾਂ 'ਤੇ ਵੀ ਰੰਗ ਲੱਗ ਜਾਣਾ, ਅਤੇ ਉਹ ਜਿਹੜਾ ਵੀ ਰੰਗ ਕਰਨਾ ਨਾ ਉਹ ਫਿਰ ਹੱਥਾਂ 'ਤੇ ਵੀ ਲੱਗ ਜਾਂਦਾ ਹੁੰਦਾ ਸੀ। ਅਤੇ ਇਸ ਤਰ੍ਹਾਂ ਫਿਰ ਔਰ ਸਭ ਤੋਂ ਬੜੀ ਗੱਲ ਉਹਨਾਂ ਜ਼ਮਾਨਿਆਂ ਦੀ ਇਹ ਸਭ ਤੋਂ ਅੱਛੀ ਗੱਲ ਸੀ ਕਿ ਫੁੱਫੋ ਨੇ ਜਦੋਂ ਕੜਾਇਆ ਰੱਖਣਾ ਨਾ, ਜਦੋਂ ਉਹ ਦੁਪੱਟਾ ਰੰਗਣ ਵਾਸਤੇ, ਆਸ ਪੜੋਸ 'ਚ ਵੀ ਆਲੇ ਦੁਆਲੇ ਵੀ ਆਪਣੇ ਗੁਆਂਢੀਆਂ ਨੂੰ ਸੁਨੇਹਾ ਭੇਜ ਦੇਣਾ ਕਿ ਵੀ ਕਿਸੇ ਨੇ ਦੁਪੱਟਾ ਰੰਗਣਾ ਵੇ ਅਤੇ ਲੈ ਆਵੋ, ਅਸੀਂ ਰੰਗ ਪਾਉਣ ਲੱਗੇ ਤਾਂ ਪਾਣੀ ਤਾਂ ਹੋਣਾ ਹੀ ਹੈ, ਤੁਸੀਂ ਵੀ ਆਪਣਾ ਦੁਪੱਟਾ ਰੰਗ ਲਈਓ। ਅਤੇ ਇੰਨਾ ਆਸ ਪੜੋਸ ਦਾ ਖਿਆਲ ਰੱਖਿਆ ਜਾਂਦਾ ਸੀ। ਫਿਰ ਫੁੱਫੋ ਨੇ ਸੁਨੇਹਾ ਭੇਜ ਦੇਣਾ ਜੇ ਕਿਸੇ ਨੂੰ ਚਾਹੀਦਾ ਹੁੰਦਾ ਸੀ ਕਿ ਹਾਂ ਵੀ ਦੁਪੱਟਾ ਮੈਂ ਰੰਗਣਾ ਵੀ, ਕਿਸੇ ਰੰਗ ਦਾ ਕਰਨਾ ਹੈ, ਵੀ ਰੰਗ ਮਿਲ ਰਿਹਾ ਦਸਤਿਆਬ ਹੈ, ਫ੍ਰੀ ਸਰਵਿਸ ਮਿਲ ਰਹੀ ਹੈ, ਅਤੇ ਉਹ ਫਿਰ ਲੈ ਕੇ ਨਾ ਅਤੇ ਆ ਜਾਂਦੇ ਹੁੰਦੇ ਸਨ। ਉਹਨੇ ਵੀ ਆਪਣਾ ਦੁਪੱਟਾ ਅਸੀਂ ਪਾਣੀ 'ਚ ਰੰਗ ਲੈਣਾ, ਅਤੇ ਚਲੋ ਵੀ ਇੱਕ ਟਿਕਟ ਵਿੱਚ 2 ਮਜ਼ੇ ਹੋ ਜਾਂਦੇ ਹੁੰਦੇ ਸਨ ਕਿ ਉਹ ਨਾਲ ਗੁਆਂਢੀਆਂ ਦਾ ਵੀ ਖਿਆਲ ਰੱਖਿਆ ਜਾਂਦਾ ਸੀ ਕਿ ਅਸੀਂ ਇਕੱਲੇ ਹੀ ਨਾ ਸੋਹਣੇ ਦੁਪੱਟੇ ਪਾਈਏ, ਸਾਡੇ ਗੁਆਂਢੀ ਵੀ ਪਾਉਣ। ਇਸ ਤਰ੍ਹਾਂ ਫਿਰ ਦੁਪੱਟੇ ਜਾਂ ਕੋਈ ਸ਼ਲਵਾਰ ਰੰਗਣੀ ਹੈ ਜਾਂ ਕੁਛ ਵੀ, ਉਸ ਜ਼ਮਾਨੇ 'ਚ ਔਰਤਾਂ ਘਰਾਂ ਵਿੱਚ ਹੀ ਜ਼ਿਆਦਾ ਰੰਗ ਲੈਂਦੀਆਂ ਹੁੰਦੀਆਂ ਸਨ, ਲੇਕਿਨ ਲਲਾਰੀ ਕੋ ਵੀ ਉਨਾ ਹੀ ਜਾਇਆ ਜਾਂਦਾ ਸੀ, ਬਹੁਤ ਕੰਮ ਹੁੰਦਾ ਸੀ। ਹੁਣ ਤਾਂ ਮੈਚਿੰਗ ਦਾ ਹਾਲੇ ਵੀ ਕੰਮ ਹੈਗਾ ਲਲਾਰੀਆਂ ਦਾ, ਕਿ ਰੰਗਰੇਜ਼ ਕਰਦੇ ਨੇ ਕੰਮ, ਤੁਸੀਂ ਜਾਣਦੇ ਹੋ
ਕੋਈ ਮੈਚਿੰਗ ਤੁਹਾਨੂੰ ਨਾ ਦਸਤਿਆਬ ਹੋਵੇ ਫਿਰ ਤੁਸੀਂ ਉਹਨਾਂ ਵੱਲ ਜਾਂਦੇ ਹੋ ਕਿ ਚਲੋ ਵੀ ਇਹ ਮੈਚਿੰਗ ਨਹੀਂ ਵੀ ਮਿਲਦੀ ਤੇ ਚਲੋ ਸਾਨੂੰ ਇਹ ਕਰ ਦੇਵੋ। ਪਰ ਉਸ ਜ਼ਮਾਨੇ 'ਚ ਇਸ ਤਰ੍ਹਾਂ ਸੀ ਕਿ ਜ਼ਿਆਦਾਤਰ ਫਿਰ ਉਹਨਾਂ ਵੱਲ ਲੋਕ ਜਾਂਦੇ ਸਨ, ਕਿਉਂਕਿ ਅਕਸਰ ਦੁਪੱਟੇ ਇਸ ਤਰ੍ਹਾਂ ਰੰਗੇ ਰੰਗਾਏ ਨਹੀਂ ਮਿਲਦੇ ਸਨ, ਚਿੱਟੇ ਦੁਪੱਟੇ ਮਿਲਦੇ ਹੁੰਦੇ ਸਨ। ਚਿੱਟਿਆਂ ਦੁਪੱਟਿਆਂ ਦਾ ਥਾਨ ਆ ਜਾਂਦਾ ਹੁੰਦਾ ਸੀ। ਜਦੋਂ ਕੋਈ ਸ਼ਾਦੀ ਹੋਣੀ ਨਾ ਘਰ ਵਿੱਚ ਤੇ ਉਹ ਦੁਪੱਟਿਆਂ ਦੇ ਥਾਨ ਆ ਜਾਣਾ ਤੇ ਉਹ ਚਿੱਟੇ ਦੁਪੱਟੇ ਤੇ ਫਿਰ ਇਕੱਠਾ ਥਾਨ ਲੈ ਕੇ ਆ ਜਾਂਦੇ ਸਨ ਕਿ ਵੀ ਇਸ ਦਾ ਥਾਨ ਜਿਹੜਾ ਨਾ ਸਸਤਾ ਪਏਗਾ ਥੋੜ੍ਹਾ, ਤੇ ਕਮ ਖਰਚ ਵਾਲਾ ਨਸ਼ੀ ਵਾਲੇ ਜ਼ਮਾਨੇ ਸਨ ਕਿ ਥਾਨ ਲੈ ਆਵੋ ਜੀ ਵੀ ਚਲੋ ਇੱਕ ਦੁਪੱਟੇ ਦੀ ਕੀਮਤ ਤਕਰੀਬਨ ਇੱਕ ਦੁਪੱਟਾ ਉੱਪਰ ਫ੍ਰੀ ਮਤਲਬ ਇੰਨਾ ਤਕਰੀਬਨ ਪੈ ਜਾਂਦਾ ਸੀ ਕਿ ਤੁਸੀਂ ਇੱਕ ਦੁਪੱਟਾ ਲੈਂਦੇ ਹੋ ਜਾਂ ਉਹਨੇ ਤੇ ਫਿਰ ਉਹ 10 ਜਾਂ 11 ਦੁਪੱਟੇ ਨਿਕਲ ਆਉਂਦੇ ਹੁੰਦੇ ਸਨ ਇੱਕ ਥਾਨ ਵਿੱਚੋਂ। ਤੇ ਕਹਿਣਾ ਚਲੋ ਵੀ ਇਕੱਠੇ ਲੈ ਲਵੋ, ਹੁਣ ਜ਼ਰੂਰਤ ਹੈ ਤੇ 2 ਥਾਨ ਜਾਂ 3 ਥਾਨ ਇਕੱਠੇ ਲੈ ਜਾਂਦੇ ਸਨ ਸ਼ਾਦੀ ਦੇ ਮੌਕੇ 'ਤੇ। ਤੇ ਫਿਰ ਉਹਨਾਂ ਨੂੰ ਕਟਿੰਗ ਕਰਕੇ ਔਰਤਾਂ ਤੇ ਫਿਰ ਉਹ ਬਣ ਕੇ ਨਾ ਤੇ ਇਸ ਤਰ੍ਹਾਂ ਫਿਰ ਉਹ ਰੰਗਰੇਜ਼ ਦੇ ਕੋਲ ਜਾਂਦੇ ਹੁੰਦੇ ਸਨ। ਬਣ ਕੇ ਐਸਾ ਗੋਲ ਜਿਹਾ ਮਰੋੜਾ ਜਿਹਾ ਦੇ ਦੇਣਾ ਤੇ ਚੱਲ ਵੀ ਤੇ ਉਹ ਤੇ ਚੱਲ ਕੇ ਢੋਲ ਉਹਦੇ ਵਿੱਚ ਤੇ ਰੰਗ ਬਰੰਗਾ ਹੋ। ਤੇ ਇਸ ਤਰ੍ਹਾਂ ਫਿਰ ਬੜੀ ਸੋਹਣੀ ਦੁੱਧ ਦੀ ਖੁਸ਼ਬੂ ਵੀ ਆਉਂਦੀ। ਦੁੱਧ ਜਦੋਂ ਪੱਕਦਾ ਨਾ ਕੱਢਦਾ ਓਏ ਹੋਏ ਹੋਏ ਕੋਈ ਖੁਸ਼ਬੂ ਸੋਹਣੀ ਆਉਂਦੀ। ਤੇ ਇਸ ਤਰ੍ਹਾਂ ਫਿਰ ਲਲਾਰੀਆਂ ਦੇ ਕੋਲ ਦੁਪੱਟੇ ਰੰਗਾਏ ਜਾਂਦੇ ਸਨ। ਘਰਾਂ ਵਿੱਚ ਫਿਰ ਕੀਤਾ ਜਾਂਦਾ ਸੀ ਸ਼ਫੂਨ ਦੁਪੱਟਾ ਜਿਹੜਾ ਹੁੰਦਾ ਸੀ ਬਹੁਤ ਮਹਿੰਗਾ ਹੁੰਦਾ ਸੀ, ਆਮ ਤੌਰ 'ਤੇ ਇੰਨਾ ਇਸਤੇਮਾਲ 'ਚ ਨਹੀਂ ਆਉਂਦਾ ਸੀ ਕਿਉਂਕਿ ਮਹਿੰਗਾ ਆਈਟਮ ਹੁੰਦਾ ਸੀ। ਘਰਾਂ ਵਿੱਚ ਔਰਤਾਂ ਨੂੰ ਰੋਲਦੀਆਂ ਨਹੀਂ ਸਨ ਉਹਨੂੰ ਬੜੇ ਤਮੀਜ਼ ਦੇ ਨਾਲ ਪਾਇਆ ਜਾਂਦਾ ਸੀ, ਬੜੇ ਤਮੀਜ਼ ਦੇ ਨਾਲ ਹੀ ਫਿਰ ਉਹਨਾਂ ਦੁਪੱਟਿਆਂ ਨੂੰ ਇਸਤਰੀ ਕਰਕੇ ਸੋਹਣਾ ਸਵਾਰ ਕੇ ਰੱਖਿਆ ਜਾਂਦਾ ਸੀ। ਔਰ ਦੁਪੱਟੇ ਵਾਲੇ ਟਰੰਕ ਵਿੱਚ ਹਮੇਸ਼ਾ ਗੋਲੀਆਂ ਪਾ ਕੇ ਰੱਖੀਆਂ ਜਾਂਦੀਆਂ ਸਨ ਕਿ ਦੁਪੱਟੇ ਟੁੱਕੇ ਨਾ ਜਾਣ, ਰੇਸ਼ਮੀ ਸੂਟ ਇਸ ਖ਼ਰਾਬ ਨਾ ਹੋਣ, ਕਿਉਂਕਿ ਉਸ ਜ਼ਮਾਨੇ 'ਚ ਕੀੜਾ ਪੈ ਜਾਂਦਾ ਹੁੰਦਾ ਸੀ। ਪਤਾ ਨਹੀਂ ਉਹ ਕੀੜਾ ਕਿੱਥੋਂ ਆਉਂਦਾ ਸੀ ਬਈ, ਮੈਨੂੰ ਤਾਂ ਸਮਝ ਨਹੀਂ ਆਉਂਦਾ ਕਿ ਉਹ ਕਿੱਥੋਂ ਆ ਜਾਂਦੀ ਸੀ। ਇਹ ਪੂਰੇ ਦੁਪੱਟੇ ਖਾ ਕੇ ਨਾ ਐਸਾ ਮੋਰੀ ਕਰਦਾ ਸੀ, ਉੱਧਰੋਂ ਜੋ ਦੁਪੱਟਾ ਖੋਲ੍ਹੋ ਮੋਰੀ ਉਹ ਮੋਰ ਦੁਪੱਟਾ ਹੋਇਆ ਹੁੰਦਾ ਸੀ। ਓਏ ਹੋਏ ਇਹ ਕੀ ਹੋ ਗਿਆ, ਤੇ ਆਪਾਂ ਸਿਰ ਫੜ ਲੈਂਦੀਆਂ ਸਨ। ਓਏ ਹੋਏ ਮੇਰਾ ਤਾਂ ਇੰਨਾ ਸੋਹਣਾ ਦੁਪੱਟਾ ਬਰਬਾਦ ਹੋ ਗਿਆ। ਤੇ ਇਸ ਤੋਂ ਬਹੁਤ ਜ਼ਿਆਦਾ ਹਿਫਾਜ਼ਤ ਕੀਤੀ ਜਾਂਦੀ ਸੀ। ਕੁਛ ਲੋਕ ਨਿੰਮ ਦੇ ਪੱਤੇ ਵੀ ਰੱਖਦੇ ਹੁੰਦੇ ਸਨ ਕਿ ਨਿੰਮ ਦੇ ਪੱਤੇ ਵਿਛਾ ਦੇਵੋ ਟਰੰਕਾਂ ਦੇ ਵਿੱਚ ਤਾਂ ਫਿਰ ਕੀੜਾ ਨਹੀਂ ਪੈਂਦਾ। ਆਪਣੇ ਆਪਣੇ ਟੋਟ ਕੇ ਹਰ ਕੋਈ ਕਰਦਾ ਹੁੰਦਾ ਸੀ, ਲੇਕਿਨ ਕੋਸ਼ਿਸ਼ ਇਹੀ ਹੁੰਦੀ ਸੀ ਕਿ ਦੁਪੱਟੇ ਬਚ ਜਾਣ, ਕੀੜੋਂ ਕੀ ਜ਼ਦਮੇ ਆने से ਬਚ ਜਾਏ। ਤੇ ਇਸ ਤਰ੍ਹਾਂ ਪੂਰੀ ਕੋਸ਼ਿਸ਼ ਹੁੰਦੀ ਸੀ ਰੰਗ ਬਰੰਗੇ ਦੁਪੱਟੇ ਕਰਨੇ। ਤੇ ਨਾਲ ਫਿਰ ਜਦੋਂ ਲੈਸਾਂ ਲੱਗਣੀਆਂ ਤੇ ਫਿਰ ਲੈਸ ਵੀ ਜ਼ਿਆਦਾਤਰ ਸਿਤਾਰਿਆਂ ਵਾਲੀ ਇੱਕ ਲੈਸ ਆਉਂਦੀ ਹੁੰਦੀ ਸੀ। ਹੁਣ ਤੇ ਬਹੁਤ ਡਿਜ਼ਾਈਨਾਂ ਦੀ ਆ ਗਈਆਂ ਉਸ ਜ਼ਮਾਨੇ ਸਿਤਾਰਿਆਂ ਦੀ। ਔਰ ਇੱਕ ਇਸ ਤਰ੍ਹਾਂ ਗੱਤਾ ਜਿਹਾ ਹੁੰਦਾ ਸੀ, ਉਹਦੇ ਉੱਤੇ ਲਿਪਟੀਆਂ ਹੁੰਦੀਆਂ ਸਨ। ਫਿਰ ਉਹ ਸ਼ਾਦੀ ਵਿਆਹ ਦੇ ਮੌਕੇ 'ਤੇ ਸਿਰਫ ਉਹ ਅਯਾਸ਼ੀ ਹੁੰਦੀ ਸੀ ਕਿ ਔਰਤਾਂ ਜਾਂਦੀਆਂ ਸਨ ਕਿ ਚਲੋ ਵੀ 2-4 ਚੀਜ਼ਾਂ ਨੂੰ। ਲੇਕਿਨ ਕਿਰਨ ਔਰ ਗੋਟਾ, ਚੌੜਾ ਗੋਟਾ ਨਾਲ ਕਿਰਨ, ਇਹ ਤੇ ਦੁਪੱਟਿਆਂ ਨੂੰ ਜ਼ਰੂਰ ਲੱਗਦਾ ਸੀ, ਇੰਨਾ ਪਿਆਰਾ ਲੱਗਦਾ ਸੀ। ਮੈਂ ਖੁਦ ਹੁਣ ਸੋਚਿਆ, ਮੈਂ ਕਿਹਾ ਜਾਨੇ ਕਹਾਂ ਗਏ वो दिन कहते थे तेरी राह में नज़रों को हम बिछाएंगे। ਤੇ ਇੰਨਾ ਭੈੜਾ ਗਾਇਆ ਕਿ ਇੱਥੇ ਜਾਣੇ ਕਹਾਂ ਗਏ ਉਹ ਦਿਨ ਨਾ, ਉਹ ਦਿਨ ਇੱਥੇ ਹੀ ਫਸ ਗਏ ਸਨ। ਤੇ ਜਾਣੇ ਕਹਾਂ ਗਏ ਉਹ ਦਿਨ ਕਿ ਜਦੋਂ ਕੀ ਕਹਿੰਦੇ ਨੇ ਫਿਰ ਉਹ ਗੋਟੇ ਲੱਗਦੇ ਹੁੰਦੇ ਸਨ ਤੇ ਉਹ ਕਿਰਨਾਂ ਲੱਗਦੀਆਂ ਹੁੰਦੀਆਂ ਸਨ। ਅੱਜ ਕੱਲ੍ਹ ਸਾਰੀਆਂ ਚੀਜ਼ਾਂ ਦੁਬਾਰਾ ਫੈਸ਼ਨ 'ਚ ਇਨ ਹੋ ਗਈਆਂ ਨੇ। ਤੇ ਉਹ ਮੇਰਾ ਵੀ ਦਿਲ ਕਰਦਾ ਵੇਖ, ਹੁਣ ਮੈਂ ਜਾਵਾਂਗੀ ਨਾ ਇਨਸ਼ਾਅੱਲਾ ਪਾਕਿਸਤਾਨ, ਤੇ ਮੈਂ ਫਿਰ ਇੱਕ ਦੁਪੱਟੇ 'ਤੇ ਗੋਟਾ ਕਿਰਨ ਆਪ ਲਾ ਲਾਂਗੇ, ਟਾਂਕ ਲਵਾਂਗੇ, ਲਿਆ ਕੇ ਆਪਣਾ ਸ਼ੌਕ ਪੂਰਾ ਕਰ ਲਵਾਂਗੇ। ਜੇ ਮੈਂ ਉੱਥੇ ਗਈ ਟਾਈਮ ਹੋਇਆ ਤਾਂ ਉੱਥੇ ਹੀ ਲਾ ਲਾਂਗੀ। ਨਹੀਂ ਤੇ ਮੈਂ ਸੋਚਿਆ ਮੈਂ ਗੋਟਾ ਜਾਂ ਥੋੜ੍ਹਾ ਜਿਹਾ ਇੱਕ ਚੀਜ਼ ਲੈ ਕੇ ਆ ਜਾਵਾਂਗੀ, ਇੱਕ ਸੂਟ ਸਵਾ ਕੇ ਲੈ ਆਵਾਂਗੀ। ਅਸੀਂ ਬੈਠੇ ਬੈਠੇ ਟਾਂਕ ਲਵਾਂਗੇ ਤੇ ਬੜਾ ਆਪਣੇ ਉਸ ਵਕਤ ਨੂੰ ਵੀ ਯਾਦ ਕਰ ਲਵਾਂਗੇ ਤੇ ਥੋੜ੍ਹਾ ਟਾਂਕ ਲਾਂਗੇ ਤੇ ਅੱਛਾ ਹੋ ਜਾਏਗਾ ਕਿ ਆਪਣੇ ਹੱਥ ਨਾਲ ਜਿਹੜਾ ਕੰਮ ਕਰੋ ਉਹ ਤੁਹਾਨੂੰ ਬੜਾ ਚੰਗਾ ਲੱਗਦਾ ਵੇ, ਅੱਛਾ ਲੱਗਦਾ, ਮਜ਼ਾ ਵੀ ਆਉਂਦਾ, ਉਸ ਇੰਜੋਏ ਕਰਦੇ ਹੋ ਤੁਸੀਂ ਉਸ ਕੰਮ ਨੂੰ ਕਿ ਬਈ ਅਸੀਂ ਆਪ ਖੁਦ ਸੀ ਕੇ ਪਾਇਆ ਵੇ ਜਾਂ ਅਸੀਂ ਆਪ ਕਢਾਈ ਕੀਤੀ ਹੈ। ਇਸ ਤਰ੍ਹਾਂ ਕਰਕੇ ਚੀਜ਼ਾਂ ਜਿਹੜੀਆਂ ਨੇ ਨਾ ਫਿਰ ਉਹ ਚੱਲਦੀਆਂ ਰਹਿੰਦੀਆਂ ਨੇ। ਚਲੋ ਜੀ ਉੱਠਾਂ, ਮੈਂ ਥੋੜ੍ਹਾ ਜਿਹਾ ਦੇਖਾਂ ਆਪਣੇ, ਫਿਰ ਤੁਹਾਡੇ ਕਮੈਂਟ ਵੀ ਪੜ੍ਹਨੇ ਨੇ। ਤੇ ਫਿਰ ਮੈਂ ਪਹਿਲਾਂ ਸੇਵੀਆਂ ਤੇ ਦੇਖਾਂ ਉਹਨਾਂ ਦਾ ਕੀ ਹਾਲ ਬਣਿਆ ਵਿਚਾਰੀਆਂ ਦਾ। ਬਦਾਮ ਤੇ ਹੁਣ ਪੈਣੇ ਨਹੀਂ ਵਿੱਚ, ਤੇ ਸਾਦੀਆਂ ਹੀ ਸਾਨੂੰ ਖਾਣੀਆਂ ਪੈਣੀਆਂ। ਪਤਾ ਕਿ ਬੇਗਮ ਨੇ ਤਾਂ ਇੰਨੀ ਵਾਰੀ ਤਾਰੀਫ ਕਰ ਦਿੱਤੀ ਹੈ ਕਿ ਤੁਹਾਡੀ ਕੁਕਿੰਗ ਤਾਂ ਤੁਸੀਂ ਦਿਖਾਓ, ਤਾਂ ਉੱਥੇ ਪਤਾ ਸੜ ਕੇ ਸੁਆਹ ਹੋਇਆ ਪਿਆ ਹੋਵੇ। ਸਵਈਆਂ ਸਾਡੀਆਂ ਤਕਰੀਬਨ ਤਿਆਰ ਹੋ ਗਈਆਂ ਨੇ, ਬਸ ਦੁੱਧ ਉਬਾਲਾ ਹੀ ਤੇ ਦੇਣਾ ਸੀ ਅਸੀਂ, ਕੋਈ ਜ਼ਿਆਦਾ ਲੰਬਾ ਚੌੜਾ ਤਾਂ ਇਹਦੇ 'ਚ ਕੰਮ ਹੁੰਦਾ ਨਹੀਂ ਹੈ। ਕਿਹੜੇ ਪਾਏ ਨੇ ਜਿਹੜਾ ਗਲਣੇ ਨਹੀਂ ਨੇ, ਤੇ ਪਰ ਇਹ ਕਿ ਜੇ ਬਦਾਮ ਵਿੱਚ ਜ਼ਿਆਦਾ ਸਾਰੇ ਪੈ ਜਾਂਦੇ ਨਾ
ਤੇ ਫਿਰ ਬੜਾ ਮਜ਼ੇਦਾਰ ਹੋ ਜਾਣਾ ਸੀ। ਪਰ ਇਹ ਵੇ ਕਿ ਹੁਣ ਉਹ ਮਸ਼ੀਨ ਹੀ ਸਾਡੀ ਖਰਾਬ ਹੋ ਗਈ। ਹੁਣ ਮੈਂ ਉੱਪਰੋਂ ਕਰਕੇ ਪਾਵਾਂਗੀ ਥੋੜ੍ਹੀ ਜਿਹੀ, ਵਿੱਚ ਪਾ ਦਾਂਗੀ ਚੀਨੀ। ਚੀਨੀ ਬਹੁਤ ਹੱਥ ਰੋਕ ਕੇ ਪਾਵਾਂਗੇ ਅਸੀਂ, ਕਿ ਚੀਨੀ ਜਿਹੜੀ ਹੈ ਨਾ ਉਹ ਜ਼ਿਆਦਾ ਸਹੀ ਨਹੀਂ ਹੈ। ਤੇ ਚਲੋ ਜੀ, ਫਿਰ ਵੀ ਜ਼ਾਇਕਾ ਹੋ ਜਾਏਗਾ ਹਲਕਾ ਜਿਹਾ। ਇਹ ਮੇਰੇ ਕੋਲ ਚਾਹੇ ਅਸੀਂ ਲੈ ਕੇ ਆਏ ਸਨ, ਤੇ ਥੋੜ੍ਹੀ ਜਿਹੀ ਬਦਾਮ ਪਏ ਨੇ, ਇਹ ਵਾਲਾ ਮੈਂ ਸ਼ਾਮਿਲ ਕਰ ਦੇਣੀ ਹਾਂ। ਤੇ ਚਲੋ, थोड़ा सा ना होने से बेहतर है, कुछ ना होने से बेहतर है कि कुछ थोड़ा जिहा ਅਸੀਂ ਕਰ ਲੈਂਦੇ ਹਾਂ। ਵੈਸੇ ਇਹ ਵੀ ਪਾਇਆ ਜਾ ਸਕਦਾ ਇਹਦੇ ਵਿੱਚ, ਮੇਵਾ ਕੁੱਟਿਆ ਹੋਇਆ ਪਿਆ ਵੇ। ਚਲੋ ਟਰਾਈ ਕਰਨੇ ਹਾਂ ਅਸੀਂ ਅੱਜ। ਚਲੋ ਜੀ, ਇਹ ਸੀ ਬਦਾਮ ਜਿਹੜੇ ਥੋੜ੍ਹੇ ਜਿਹੇ ਸਾਨੂੰ ਪਾ ਦਿੱਤੇ ਨੇ। ਪਰ ਇਹ ਵੇ ਕਿ ਮੈਨੂੰ ਮਜ਼ਾ ਨਹੀਂ ਆ ਰਿਹਾ, ਦੇਖਣ 'ਚ ਚੰਗੀ ਨਹੀਂ ਪਈ ਲੱਗਦੀ, ਕਿ ਉਹ ਬਦਾਮ ਜਿਹੜੇ ਪੈਂਦੇ ਨੇ ਪੀਸ ਕੇ, ਉਹ ਬੜੀ ਅੱਛੀ ਬਣਦੀ ਹੈ। ਲੇਕਿਨ ਸਾਡੇ ਕੋਲ ਇਹ ਪਿਆ ਵੇ ਜਿਹੜਾ ਰਾਫੀ ਹਾਊਸ ਤੋਂ ਆਇਆ ਸੀ ਮੇਵਾ, ਅਸੀਂ ਇਹਦੇ ਵਿੱਚ ਇਹ ਸ਼ਾਮਿਲ ਕਰ ਦਿੰਦੇ ਹਾਂ। ਤੇ ਦੇਖਦੇ ਹਾਂ ਵੀ ਕੀ ਇੱਕ ਨਵੀਂ ਕੋਈ ਡਿਸ਼ ਬਣ ਜਾਏਗੀ ਸਾਡੀ। ਸਾਦਾ ਵੀ ਖਾਣਾ ਸੀ ਤੇ ਅਸੀਂ ਇਸ ਤਰ੍ਹਾਂ ਇਹਦੇ ਵਿੱਚ ਪਾ ਦਿੰਦੇ ਹਾਂ। ਤੇ ਚਲੋ ਇਹਨੂੰ ਥੋੜ੍ਹਾ ਜਿਹਾ ਅਸੀਂ ਹਿਲਾ ਲੈਂਦੇ ਹਾਂ, ਕਿ ਦੇਖਦੇ ਹਾਂ ਕੀ ਬਣਦਾ ਵੇ ਇਹਦਾ। क्या होता है। तेरे चेहरे से नज़र नहीं हटती, नज़ारे हम क्या देखें, नज़ारे हम क्या देखें, तुझे मिल के भी, तुझे मिल के भी प्यास नहीं घटती, नज़ारे हम क्या देखें। चलो भी हो गया वे, ਹੁਣ मैं सारा बर्बाद नहीं कर रही ਹਾਂ, थोड़ा ਜਿਹਾ बचा ਲੈਂਦੀ ਹਾਂ। ਪਤਾ ਚੱਲੇ ਗਤਾਵਾ ਜਿਹਾ ਬਣ ਜਾਵੇ। ਸੇਵੀਆਂ ਤੇ ਬਣਾਉਣ ਦੀ ਮੈਂ ਕੋਸ਼ਿਸ਼ ਕੀਤੀ ਸੀ ਬਦਾਮ ਵਾਲੀਆਂ, ਲੇਕਿਨ ਬਦਾਮ ਮੇਰੇ ਪਿਸੇ ਨਹੀਂ। ਤੇ ਹੁਣ ਮੈਂ ਇਹ ਵਿੱਚ ਪਾ ਲਿਆ। ਦੇਖੋ ਹੁਣ ਕੀ ਨਵੀਂ ਡਿਸ਼ ਬਣਦੀ ਹੈ। ਸਵਈਆਂ ਸਾਡੀਆਂ ਬਿਲਕੁਲ ਤਿਆਰ ਹੋ ਚੁੱਕੀਆਂ ਨੇ, ਲੇਕਿਨ ਉਹ ਲੁੱਕ ਨਹੀਂ ਆਇਆ ਜਿਹੜਾ ਬਦਾਮ ਪਾ ਕੇ, ਬਹੁਤੇ ਸਾਰੇ ਬਦਾਮ ਪਾ ਕੇ ਪੀਸ ਕੇ ਪਾਓ ਨਾ, ਤੇ ਉਹ ਬਦਾਮ ਦਾ ਕਲਰ ਔਰ ਵਿੱਚ ਉਹ ਬੜਾ ਅੱਛਾ ਹੋ ਜਾਂਦਾ ਵੇ। ਲੇਕਿਨ ਚਲੋ, ਇੱਕ ਨਵੀਂ ਡਿਸ਼ ਹੀ ਸਹੀ, ਇੱਕ ਨਵੀਂ ਡਿਸ਼ ਇਜਾਦ ਹੋ ਗਈ ਅੱਜ ਇਸ ਬਹਾਨੇ, ਕਿ ਅਸੀਂ ਇਹ ਤਜਰਬਾ ਕਰ ਲਿਆ। ਪਹਿਲੇ ਮੈਂ ਖਾ ਕੇ ਨਹੀਂ ਦੇਖਿਆ, ਭਾਫਾਂ ਪਈਆਂ ਉੱਡਦੀਆਂ ਨੇ, ਤੇ ਖਾ ਕੇ ਨਹੀਂ ਦੇਖਿਆ। ਲੇਕਿਨ ਦੇਖੋ ਹੁਣ ਖਾ ਕੇ ਦੇਖਦੇ ਹਾਂ ਇਹਦਾ ਕੀ ਜ਼ਾਇਕਾ ਬਣਿਆ, ਕਿਉਂਕਿ ਉਹ ਰੈਸਿਪੀ ਨਹੀਂ ਬਣ ਸਕੀ ਜਿਸ ਤਰ੍ਹਾਂ ਮੈਂ ਸਾਦੀ ਜੀ ਬਣਾਉਂਦੀ ਹੁੰਦੀ ਹਾਂ। ਅੱਜ ਕਿਤੇ ਹੋਰ ਹੀ ਕੁਛ ਬਣ ਗਿਆ ਵੇ। ਤੇ ਬਹਿਰਹਾਲ ਐਵੇਂ ਕਿ ਜਿਵੇਂ ਕਹਿੰਦੇ ਨਾ, ਉਹ ਕਦੀ ਕਦੀ ਹੱਸ ਲਿਆ ਕਰੋ, ਹੱਸ ਲਿਆ ਕਰੋ, ਹੱਸ ਲਿਆ ਕਰੋ। ਤੇ ਕਦੀ ਹੱਸ ਲਿਆ ਕਰੋ, ਤੇ ਕਦੀ ਕਦੀ ਮਿੱਠਾ ਵੀ ਖਾ ਲਿਆ ਕਰੋ, ਖਾ ਲਿਆ ਕਰੋ। ਕੋਈ ਹਰਜ ਨਹੀਂ ਹੁੰਦਾ ਮਿੱਠਾ ਖਾਣ ਵਿੱਚ। ਤੇ ਮਿੱਠਾ ਜ਼ਰੂਰ ਖਾਓ। ਮਿੱਠਾ ਖਾਓਗੇ ਤੇ ਜ਼ਿੰਦਗੀ 'ਚ ਮਿੱਠਾ ਹੀ ਮਿੱਠਾ ਹੋਏਗਾ। ਚਲੋ ਜੀ, ਅਸੀਂ ਨਾਲ ਸੇਵੀਆਂ ਰੱਖ ਲਈਆਂ ਨੇ, ਗਰਮਾ ਗਰਮ ਸੇਵੀਆਂ। ਥੋੜ੍ਹੀ ਜਿਹੀ ਇਹਦੀ ਘਟੇ ਨਾ, ਫਿਰ ਮੈਂ ਖਾ ਕੇ ਦੇਖਣੀ ਆ ਬਣਿਆ ਕੀ। ਇਹ ਬਣਿਆ ਕੀ ਹੈ। ਇੰਨਾ ਦਿਲ ਪਿਆ ਕਰਦਾ ਸੀ ਅੱਜ ਮੇਰਾ ਮਿੱਠਾ ਖਾਣ 'ਤੇ, ਪਰ ਐਵੇਂ ਕਿ ਬਸ ਕਦੀ ਕਦੀ ਇਸ ਤਰ੍ਹਾਂ ਹਾਦਸਾਤ ਹੋ ਜਾਂਦੇ ਹੁੰਦੇ ਨੇ ਜ਼ਿੰਦਗੀ ਵਿੱਚ, ਕਿ ਤੁਸੀਂ ਕੁਛ ਹੋਰ ਕਰਨ ਲੱਗਦੇ ਹੋ, ਅਤੇ ਕੁਛ ਹੋਰ ਦਾ ਹੋਰ ਹੀ ਬਣ ਜਾਂਦਾ ਵੇ। ਅਤੇ ਚਲੋ ਜੀ, ਤੁਹਾਡੀ ਕਮੈਂਟ ਦੀ ਤਰਫ ਆ ਜਾਂਦੇ ਹਾਂ। ਸੌਲਤ ਹੁਸੈਨ ਨੇ ਬੜਾ ਜੀ 4 ਇਸ ਤਰ੍ਹਾਂ ਅੰਗੂਠੇ ਦਿਖਾਤੇ ਨੇ। ਪਤਾ ਨਹੀਂ ਠੇਂਗੇ ਨੇ, ਇਸ ਤੇ ਬਚਪਨ 'ਚ ਕਹਿੰਦੇ ਨੇ ਸਰ ਠੈਂਗਾ, ਠੈਂਗਾ ਦਿਖਾ ਦਿਓ। ਅਤੇ ਠੈਂਗੇ ਦਿਖਾਏ ਨੇ ਸੌਲਤ ਹੁਸੈਨ ਨੇ 4। ਅਤੇ ਇਸ਼ਫਾਕ ਅਹਿਮਦ ਕਹਿੰਦੇ ਨੇ ਹਮ ਤੋਂ ਇਧਰ ਗਰਮੀ ਵਿੱਚ ਓਏ ਹੋਏ ਸੇਕ ਰਹੇ, ਹਮ ਤੋਂ ਇਧਰ ਗਰਮੀ ਸੇਕ ਰਹੇ ਓਏ ਹੋਏ। ਕਹਿੰਦੇ ਨੇ ਵੀ ਗਰਮੀ ਇੱਥੇ ਬੜੀ ਹੈ, ਅਤੇ ਅਸੀਂ ਗਰਮੀ 'ਤੇ ਸੇਕਦੇ ਹਾਂ, ਤੁਸੀਂ ਇੱਥੇ ਠੰਡ ਦੇ 'ਤੇ ਲੈਂਦੇ ਹੋ। ਹੁਣ ਦੇਖੋ ਬਈ, ਕਿ ਅੱਲਾ ਦੀ ਬਣਾਈ ਦੁਨੀਆ ਵਿੱਚ, ਅਤੇ ਕਿਤੇ ਸਰਦੀ ਹੈ ਅਤੇ ਕਿਤੇ ਇੰਤਹਾ ਦੀ ਗਰਮੀ ਪੈ ਰਹੀ ਹੈ। ਅੱਲਾ ਪਾਕ ਰਹਿਮ ਫਰਮਾਏ ਜੀ ਸਾਰਿਆਂ 'ਤੇ, ਗਰਮੀ ਦਾ ਜ਼ੋਰ ਘਟੇ। ਅਤੇ ਇਸ਼ਫਾਕ ਨੇ ਲਿਖਿਆ, ਜਿਹੜਾ ਮੈਂ ਕੱਲ੍ਹ ਲਿਖਿਆ ਨਾ, ਗੁੜ ਵਾਲੇ ਚੌਲ ਮੈਂ ਫਰਮਾਇਸ਼ ਕਰਨੀ, ਉਹ ਹਲਵੇ ਦੀ ਫਰਮਾਇਸ਼ ਕਰਨੀ ਹੈ ਕਿ ਉਹ ਬਣੇ। ਅਤੇ ਇਸ਼ਫਾਕ ਨੇ ਅੱਗੋਂ ਲਿਖਿਆ ਕਿ ਗੁੜ ਵਾਲੇ ਚੌਲ ਨਹੀਂ ਤੁਸੀਂ ਕਹੋਗੇ। ਅਸੀਂ ਉਸਮਾਨ ਦੀ ਸ਼ਾਦੀ 'ਤੇ ਗਏ ਨਾ, ਅਤੇ ਗੁੜ ਵਾਲੇ ਚੌਲ ਮੈਂ ਬੜੇ ਅਰਸੇ ਬਾਅਦ ਖਾਧੇ, ਮੇਰੇ ਬੜੇ ਫੇਵਰੇਟ ਨੇ। ਅਤੇ ਮੈਨੂੰ ਇੰਨਾ ਚੰਗਾ ਲੱਗਿਆ ਕਿ ਮੈਂ ਖਾਣਾ ਜਿਹੜਾ ਵੀ ਮਹਿੰਦੀ 'ਤੇ ਬਿਲਕੁਲ ਨਹੀਂ ਖਾਧਾ। ਫਿਰ ਅਸੀਂ ਘਰ ਆ ਕੇ ਖਾਧਾ, ਖਾਣੇ ਵੱਲ ਤਵੱਜੋ ਹੀ ਨਹੀਂ ਗਈ। ਗੁੜ ਵਾਲੇ ਚੌਲਾਂ ਦੀ ਪਲੇਟ ਭਰੀ ਅਤੇ ਮੈਂ ਖਾਧੀ। ਗਰਮਾ ਗਰਮ ਗੁੜ ਵਾਲੇ ਚਾਵਲ ਸਨ, ਔਰ ਬੜੇ ਅਰਸੇ ਬਾਅਦ ਮੈਨੂੰ ਮਿਲੇ ਸਨ, ਅਤੇ ਮੈਨੂੰ ਬੜਾ ਚੰਗਾ ਲੱਗਿਆ, ਬਹੁਤ ਮਜ਼ਾ ਆਇਆ। ਪਰ ਇਸ਼ਫਾਕ ਮੈਨੂੰ ਤਾਂ ਗੁੜ ਵਾਲੇ ਚੌਲ ਬਹੁਤ ਪਸੰਦ ਨੇ। ਪਰ ਅਕਸਰੀਅਤ ਲੋਕ ਜਿਹੜਾ ਹੁਣ ਨਵਾਂ ਦੌਰ ਜਿਹੜਾ ਆ ਗਿਆ ਨਾ, ਉਹ ਲੋਕ ਦੂਸਰੀ ਮਿੱਠੇ ਦੀ ਤਰਫ ਚਲੇ ਗਏ ਨੇ, ਕਿ ਆਪਣੇ ਰਵਾਇਤੀ ਮਿੱਠੇ ਜਿਹੜੇ ਨੇ ਛੱਡ ਦਿੱਤੇ ਨੇ ਲੋਕਾਂ ਨੇ। ਅਤੇ ਹੁਣ ਹੋਰ ਐਸੀਆਂ ਰੈਸਪੀਜ਼ ਆ ਗਈਆਂ ਨੇ, ਅਤੇ ਲੱਭੇ ਸ਼ੀਰੀ, ਅਤੇ ਫਲਾਨਾ ਸ਼ੀਰੀ, ਅਤੇ ਇਹ ਰਾਹਤ ਸ਼ੀਰੀ, ਅਤੇ ਫਲਾਨਾ ਸ਼ੀਰੀ ਸ਼ੀਰੀ ਹੋਇਆ ਪਿਆ ਹਰ ਪਾਸੇ।
ਉਹ ਸ਼ੀਰੀ ਫਰਹਾਦ ਹੁੰਦੇ ਸਨ ਨਾ, ਹਰ ਪਾਸੇ ਸ਼ੀਰੀ ਸ਼ੀਰੀ ਹੋਇਆ ਪਿਆ ਵੇ। ਪਰ ਆਪਣੇ ਜਿਹੜੇ ਉਹ ਗੁੜ ਵਾਲੇ ਚੌਲ ਖੁੱਡੇ ਲੈਣ ਲੱਗ ਗਏ ਨੇ ਜਾ ਕੇ, ਉਹਨਾਂ ਨੂੰ ਕੋਈ ਨਹੀਂ ਪਸੰਦ ਕਰਦਾ। ਤੇ ਵੀ ਮੇਰਾ ਤਾਂ ਵੋਟ ਹਮੇਸ਼ਾ ਗੁੜ ਵਾਲੇ ਚੌਲਾਂ ਵੱਲ ਹੁੰਦਾ ਵੇ, ਪਰ ਪਬਲਿਕ ਹੈ ਨਾ, ਪਬਲਿਕ ਨਹੀਂ ਮੰਨਤੀ ਬਈ। ਪਬਲਿਕ ਕਹਿੰਦੀ ਹੈ ਗਾਜਰ ਦਾ ਹਲਵਾ ਹੋਏਗਾ ਤੇ ਵਿਆਹ ਚੰਗਾ ਹੋਣਾ, ਨਹੀਂ ਤੇ ਨਹੀਂ ਹੋਣਾ। ਤੇ ਬਈ ਅਸੀਂ ਤੇ ਫੇਵਰੇਟ ਆ। ਮੈਂ ਜਦੋਂ ਕਦੀ ਬੂਰੇ ਵਾਲਾ ਆਈ ਨਾ ਇਸ਼ਫਾਕ, ਅਸੀਂ ਉੱਥੇ ਉਸ ਹੋਟਲ 'ਚ ਦੁਬਾਰਾ ਜਾਵਾਂਗੇ ਤੇ ਅਸੀਂ ਉੱਥੇ ਗੁੜ ਵਾਲੇ ਚੌਲ ਕਿਸੇ ਦੇ ਵੀ ਭਾਵੇਂ ਪੱਕੇ ਹੋਣ ਕਵਾਂਗੇ ਸਾਨੂੰ ਵੀ ਇੱਕ ਪਲੇਟ ਸਾਨੂੰ ਦੇ ਦਿਓ, ਅਸੀਂ ਖਾਣੇ ਨੇ। ਅੱਛਾ, ਨਸੀਮਾ ਕਹਿੰਦੀ ਹੈ ਕਿ ਤੁਸੀਂ ਬੜੀ ਨਾਈਸ ਟਾਕ ਕੀਤੀ ਹੈ ਤੇ ਲੁੱਕ ਜਿਹੜਾ ਪ੍ਰੀਟੀ ਹੈ, ਤੇ ਬਈ ਦੋ ਗੁੱਤਾਂ ਬੈਸਟ ਡੇਜ਼ ਚਾਈਲਡਹੁੱਡ ਦੇ ਵਾਲੇ, ਤੇ ਵਿਦ ਦੋ ਗੁੱਤਾਂ। ਤੇ ਵਾਕਈ ਬਈ ਦੋ ਗੁੱਤਾਂ ਤੇ ਜਿਹੜੀਆਂ ਨੇ ਉਹ ਭੁੱਲਦੀਆਂ ਹੀ ਨਹੀਂ ਨੇ, ਕਿ ਜਿਹੜਾ ਮਾਂ ਕਰਦੀ ਹੁੰਦੀ ਸੀ ਉਹ ਚਾਈਲਡਹੁੱਡ ਕਹਿ ਲਵੋ, ਜਿਹੜੀ ਤੁਸੀਂ ਆਪਣੇ ਬਚਪਨ ਦੇ ਦਿਨ ਕਹਿ ਲਵੋ, ਉਹ ਮਾਂ ਦੇ ਦਾ ਸਾਥ ਜਿਹੜਾ ਹੁੰਦਾ ਹੈ, ਔਰ ਉਹ ਵਾਲਿਦ ਦੀ ਸ਼ਫਕਤ, ਔਰ ਉਹ ਉਸ ਟਾਈਮ ਕਦੀ ਵੀ ਕੋਈ ਜ਼ਿੰਦਗੀ 'ਚ ਆਪਣਾ ਭੁੱਲ ਹੀ ਨਹੀਂ ਸਕਦਾ। ਹਰ ਇੱਕ ਨੂੰ ਉਹ ਦੌਰ ਸੁਨਹਿਰੀ ਲੱਗਦਾ। ਮੈਂ ਕਹਿੰਦੀ ਕਿਸੇ ਵੀ ਔਰਤ ਨੂੰ ਪੁੱਛ ਕੇ ਦੇਖ ਲਵੋ ਨਾ ਕਿ ਕਿਹੜਾ ਦੌਰ ਤੁਹਾਡੀ ਜ਼ਿੰਦਗੀ ਦਾ, ਆਪਣੇ ਘਰ 'ਚ ਭਾਵੇਂ ਰਾਣੀ ਬਣ ਕੇ ਬੈਠੀ ਹੋਏਗੀ, ਭਾਵੇਂ ਉਹਦੇ ਕੋਲ ਨੌਕਰ ਚਾਕਰ ਹੋਣ, ਉਹਦੇ ਕੋਲ ਬੜੀ ਅੱਛੀ ਉਹਦੇ ਕੋਲ ਲਾਈਫ ਸਟਾਈਲ ਹੋਏਗਾ, ਪਰ ਉਹ ਕਹੇਗੀ ਉਹ ਮਾਪਿਆਂ ਦਾ ਘਰ ਦਾ, ਕਿ ਉਹ ਦੌਰ ਹੀ ਕੁਛ ਹੋਰ ਹੁੰਦਾ ਵੇ ਨਾ, ਭਾਵੇਂ ਹੁੰਦਾ, ਲੇਕਿਨ ਉਹ ਸ਼ਫਕਤ ਮੁਹੱਬਤ ਉਹ ਤੁਹਾਡੀ ਜ਼ਿੰਦਗੀ 'ਚੋਂ ਨਿਕਲ ਜਾਂਦੀ ਹੈ ਨਾ, ਕਿ ਜਦੋਂ ਤੁਹਾਡੇ ਆਪਣੇ ਪਿਆਰੇ ਚਲੇ ਜਾਂਦੇ ਨੇ, ਫਿਰ ਤੁਹਾਡੇ ਕੋਲ ਆਸਾਇਸ਼ਾਂ ਤਾਂ ਬਹੁਤ ਆ ਜਾਂਦੀਆਂ ਨੇ, ਕਿ ਅੱਛੀ ਗਾੜੀ ਹੈ, ਅੱਛੇ ਘਰ 'ਚ ਰਹਿ ਰਹੇ ਹੋ, ਤੁਸੀਂ ਡਿਜ਼ਾਈਨਰ ਕੱਪੜੇ ਪਾ ਰਹੇ ਹੋ, ਤੁਸੀਂ ਅੱਛਾ ਜਿਹਾ ਪਰਸ ਵੀ ਫੜ ਲੈਂਦੇ ਹੋ, ਤੁਸੀਂ ਹੀਲ ਵਾਲੀ ਜੁੱਤੀ ਵੀ ਪਾ ਲੈਂਦੇ ਹੋ ਅੱਡੀ ਵਾਲੀ, ਪਰ ਮਾਂ ਪਿਓ ਕਿੱਥੋਂ ਲੈ ਕੇ ਆਓਗੇ ਤੁਸੀਂ? ਉਹ ਤਾਂ ਨਹੀਂ ਲਿਆ ਸਕਦੇ ਨਾ। ਉਹ ਜਿਹੜਾ ਦੌਰ ਸੀ ਬਚਪਨ ਦਾ, ਤੇ ਉਹ ਜਿਹੜਾ ਉਹ ਕਦੇ ਨਹੀਂ ਆ ਸਕਦਾ। ਬਹੁਤ ਤੁਸੀਂ ਦੁਨੀਆ ਵਿੱਚ ਚੀਜ਼ਾਂ ਖਰੀਦ ਸਕਦੇ ਹੋ, ਕਰ ਸਕਦੇ ਹੋ, ਲੇਕਿਨ ਉਹ ਮੁਹੱਬਤਾਂ, ਉਹ ਦੌਰ ਵਾਪਸ ਨਹੀਂ ਆਉਂਦਾ। ਇਸ ਤੋਂ ਦੌਰ ਸਭ ਤੋਂ ਕੀਮਤੀ ਦੌਰ ਜ਼ਿੰਦਗੀ ਦਾ ਹੁੰਦਾ ਵੇ, ਕਿ ਜਦੋਂ ਤੁਸੀਂ ਕੀ ਕਹਿੰਦੇ ਨੇ ਮਾਂ ਬਾਪ ਦੀ ਮੁਹੱਬਤਾਂ ਦੇ ਨਾਲ ਜੀਂਦੇ ਹੋ। ਤੁਹਾਡੀ ਜ਼ਿੰਦਗੀ 'ਚ ਬਹੁਤ ਉਸ ਜ਼ਮਾਨੇ 'ਚ ਬਾਅਦ ਕਮੀਆਂ ਵੀ ਹੁੰਦੀਆਂ ਨੇ, ਪਰ ਮੁਹੱਬਤਾਂ ਜਿਹੜੀਆਂ ਨੇ ਨਾ, ਉਹ ਕਮੀਆਂ ਨੂੰ ਪੂਰਾ ਕਰ ਦਿੰਦੀਆਂ ਨੇ। ਉਹ ਮਹਿਸੂਸ ਹੀ ਨਹੀਂ ਤੁਹਾਨੂੰ ਹੁੰਦਾ ਕਿ ਸਾਡੇ ਕੋਈ ਕਮੀ ਹੈ। ਕਿ ਸਾਡੇ ਵਾਲਿਦ ਵੀ ਬਹੁਤ ਕੋਈ ਅਮੀਰ ਆਦਮੀ ਨਹੀਂ ਸਨ, ਇੱਕ ਤਨਖਾਹਦਾਰ ਬੰਦਾ ਸੀ, ਸਵੇਰੇ ਜਾਂਦਾ ਸੀ ਅਤੇ ਵਿਚਾਰਾ ਸ਼ਾਮ ਨੂੰ ਰੋਜ਼ੀ ਰੋਟੀ ਕਮਾ ਕੇ ਸਾਡੇ ਵਾਸਤੇ ਆ ਜਾਂਦਾ ਸੀ। ਕੋਈ ਸਾਡੀ ਕੋਈ ਅਯਾਸ਼ੀ ਵਾਲੀ ਲਾਈਫ ਨਹੀਂ ਸੀ। ਸਾਡੀ ਮਾਂ ਸਾਰਾ ਦਿਨ ਘਰ 'ਚ ਲੱਗੀ ਰਹਿੰਦੀ ਸੀ, ਕੱਪੜੇ ਧੋ ਲਓ ਅਤੇ ਭਾਂਡੇ ਧੋ ਲਓ ਅਤੇ ਵਿਹੜੇ ਸਾਫ਼ ਕਰ ਲਓ, ਅਤੇ ਅੱਗੋਂ ਬੱਚੀਆਂ ਨੂੰ ਵੀ ਫਿਰ ਇਹ ਸਿਖਾਇਆ ਜਾਂਦਾ ਸੀ, ਖਾ ਲਿਆ ਫਿਰ ਲਿਆ। ਕੋਈ ਐਸਾ ਨਹੀਂ ਸੀ ਕਿ ਸਾਡੀ ਜ਼ਿੰਦਗੀ ਬੜੀ ਕੁਛ ਸ਼ਾਹਾਨਾ ਗੁਜ਼ਰੀ ਹੈ ਕਿ ਅਸੀਂ ਕਹੀਏ ਕਿ ਬਈ ਬਹੁਤ ਸਾਨੂੰ ਉਹ ਨਹੀਂ। ਪਰ ਜਿਹੜਾ ਮਾਂ ਬਾਪ ਦੇ ਘਰ ਦਾ ਸੁੱਖ ਹੁੰਦਾ ਵੇ ਨਾ, ਤੇ ਉਹ ਜਿਹੜਾ ਵੇ ਨਾ, ਉਹ ਫਿਰ ਨਹੀਂ ਭੁੱਲਦਾ। ਅਤੇ ਜਿਹੜੇ ਮਾਂ ਬਾਪ ਦੇ ਘਰ ਦਾ ਗੁਜ਼ਰਿਆ ਵਕਤ, ਉਹ ਫਿਰ ਨਹੀਂ। ਉਹ ਕਹਿੰਦੇ ਨੇ ਬਾਬੇ ਚਾਚੇ ਸੁੱਖ ਪੁੱਛਦੇ, ਦੁੱਖ ਪੁੱਛਦੇ, ਜੰਮਣ ਵਾਲੇ ਮਾਪੇ ਨਾਪੇ। ਬਾਬੇ ਚਾਚੇ ਸੁੱਖ ਪੁੱਛਦੇ, ਦੁੱਖ ਪੁੱਛਦੇ, ਜੰਮਣ ਵਾਲੇ ਮਾਪੇ। ਹੋ ਬਾਬੇ ਚਾਚੇ ਸੁੱਖ ਪੁੱਛਦੇ, ਦੁੱਖ ਪੁੱਛਣ, ਜੰਮਣ ਵਾਲੇ ਮਾਪੇ। ਤੇ ਸਾਡੇ ਫੁੱਫੋ ਕਹਿੰਦੇ ਹੁੰਦੇ ਸਨ, ਅੱਲਾ ਜੰਨਤ ਨਸੀਬ ਕਰੇ, ਜਦੋਂ ਛੋਟੇ ਹੁੰਦੇ ਸਨ, ਸਾਨੂੰ ਸਮਝਾਉਂਦੇ ਹੁੰਦੇ ਸਨ। ਅਸੀਂ ਇਹਨਾਂ ਗੱਲਾਂ ਦਾ ਮਫਹੂਮ, ਸਾਨੂੰ ਇਹਨਾਂ ਗੀਤਾਂ ਦਾ ਜਾਂ ਇਹਨਾਂ ਟੱਪਿਆਂ ਦਾ ਜਾਂ ਪਤਾ ਨਹੀਂ ਹੁੰਦਾ ਸੀ। ਅਤੇ ਅਸੀਂ ਕਹਿਣਾ ਫੁੱਫੋ ਜੀ ਇਹ ਕੀ ਹੈ, ਜਾਂ ਅੰਮੀ ਕੋਲੋਂ ਪੁੱਛਣਾ, ਤਾਂ ਉਹਨਾਂ ਕਹਿਣਾ ਕਿ ਬੇਟਾ ਤੁਸੀਂ ਸਮਝੋਗੇ ਜ਼ਿੰਦਗੀ 'ਚ ਕਿਤੇ ਜਾ ਕੇ ਕਿ ਬਾਬੇ ਚਾਚੇ। ਅਤੇ ਉਹ ਕਹਿੰਦੇ ਸਭ ਦਾ ਪੁੱਛਣ ਦਾ ਤਰੀਕਾ ਅਲੱਗ ਹੁੰਦਾ। ਤੁਸੀਂ ਤੁਹਾਡਾ ਕੋਈ ਰਿਸ਼ਤੇਦਾਰ ਤੁਹਾਨੂੰ ਮਿਲਦਾ ਹੋਵੇ ਅਤੇ ਕਹਿੰਦਾ ਤੂੰ ਖੁਸ਼ ਹੈ ਨਾ ਆਪਣੇ ਘਰ, ਇਹ ਜੁਮਲਾ ਕਹੇਗਾ। ਲੇਕਿਨ ਜਦੋਂ ਮਾਂ ਪਿਓ ਪੁੱਛਣਗੇ ਨਾ, ਅਤੇ ਉਹ ਪੁੱਛਣਗੇ ਕਿ ਬੇਟਾ ਤੈਨੂੰ ਕੋਈ ਦੁੱਖ ਤਾਂ ਨਹੀਂ। ਗੱਲ ਉਹੀ ਹੁੰਦੀ ਹੈ, ਪਰ ਮਾਂ ਪਿਓ ਜਿਸ ਤਰ੍ਹਾਂ ਪੁੱਛਦੇ ਨੇ ਨਾ, ਉਹ ਗੱਲਾਂ ਹੀ ਕੁਛ ਹੋਰ ਨੇ। ਉਹ ਬਹਾਰਾਂ, ਕਹਿੰਦੇ ਮਾਂ ਬਾਪ ਦੀਆਂ ਬਹਾਰਾਂ ਹੀ ਕੁਛ ਹੋਰ ਨੇ। ਉਹ ਤੁਹਾਡੀ ਜ਼ਿੰਦਗੀ 'ਚ ਜਦੋਂ ਟਾਈਮ ਗੁਜ਼ਰ ਜਾਂਦਾ ਹੋਵੇ ਨਾ, ਫਿਰ ਬਸ ਫਿਰ ਦੁਨੀਆ ਵੀ ਆਸਾਇਸ਼ਾਂ ਦੇ ਹਵਾਲੇ ਨਾਲ ਤੇ ਅਸੀਂ ਬੜੇ ਅਮੀਰ ਹੋ ਜਾਂਦੇ ਹਾਂ, ਅਤੇ ਵੈਸੇ ਅਸੀਂ ਬੜੇ ਗਰੀਬ ਹਾਂ ਜੀ। ਸਾਡੇ ਨਾਲ ਜ਼ਿਆਦਾ ਗਰੀਬ ਹੈ ਹੀ ਕੋਈ ਨਹੀਂ। ਜਦੋਂ ਮਾਂ ਪਿਓ ਚਲਾ ਗਿਆ ਨਾ, ਉਹ ਤੋਂ ਵੱਡਾ ਕੋਈ ਗਰੀਬ ਦੁਨੀਆ 'ਚ ਹੈ ਹੀ ਨਹੀਂ। ਅਤੇ ਬਹੁਤ ਸ਼ੁਕਰੀਆ ਨਸੀਮਾ ਡਾਰ, ਤੁਸੀਂ ਕੀ ਕਹਿੰਦੇ ਨੇ ਕਮੈਂਟ ਕੀਤਾ, ਅਤੇ ਨਸੀਮਾ ਨੇ ਨਾਲ 2 ਦਿਲ ਵੀ ਬਣਾ ਕੇ ਭੇਜ ਦਿੱਤੇ। ਇਹ ਦਿਲ ਆਪ ਕਾ ਹੁਆ। ਬਹੁਤ ਸ਼ੁਕਰੀਆ ਨਸੀਮਾ ਤੁਹਾਡੀ ਮੁਹੱਬਤਾਂ ਦਾ, ਅਤੇ ਇੱਕ ਵੱਡੇ ਅਤੇ ਇੱਕ ਛੋਟੇ ਦਿਲ ਦਾ।
ਤੇ ਸ਼ਮਾ ਚੌਧਰੀ ਲਿਖਦੇ ਨੇ ਕਿ ਮੁਝੇ ਬਈ ਹਾਈ ਪੋਨੀ ਟੇਲ ਦਾ ਬੜਾ ਕਰਨ ਦਾ ਬਹੁਤ ਪਸੰਦ ਸੀ, ਬਹੁਤ ਸ਼ੌਕ ਸੀ, ਮੈਂ ਉਹ ਕਰਨੀ ਹੁੰਦੀ ਸਾਂ। ਤੇ ਉਹ ਕਹਿੰਦੇ ਨਹੀਂ ਵੀ ਮੈਨੂੰ ਹੋਰ ਪਲਾਸਟਿਕ ਦੀਆਂ ਪੋਨੀਆਂ ਸ਼ੋਨੀਆਂ ਇਹਨਾਂ ਦਾ ਬਿਲਕੁਲ ਸ਼ੌਕ ਨਹੀਂ ਸੀ। ਮੈਂ ਤੇ ਉਹ ਜਿਹੜਾ ਉੱਤੇ ਪੋਨੀ ਉੱਚੀ ਜੀ ਕਰਨੀ ਆ ਨਾ, ਮੈਨੂੰ ਉਹਨਾਂ ਦਾ ਉਹ ਬਹੁਤ ਸ਼ੌਕ ਸੀ ਪੋਨੀ ਟੇਲ ਦਾ। ਸ਼ਮਾ ਨੇ ਕਿਹਾ ਤੇ ਸ਼ਮਾ ਉਹ ਵੀ ਬੜਾ ਅੱਛਾ ਲੱਗਦਾ ਸੀ, ਪਰ ਉਹ ਹਾਈ ਪੋਨੀ ਟੇਲ ਜਿਹੜਾ ਬਣਦਾ ਕਰਦਾ ਉਹ ਕਿਸੇ ਕਿਸੇ ਦੇ ਫੇਸ ਤੇ ਬਹੁਤ ਹੀ ਚੰਗਾ ਲੱਗਦਾ ਵੇ। ਇੱਥੇ ਵੀ ਮੈਂ ਅਕਸਰ ਦੇਖਦੀ ਹਾਂ ਲੜਕੀਆਂ ਨੂੰ ਤੇ ਬਣਿਆ ਹੁੰਦਾ ਬਹੁਤ। ਅਸੀਂ ਵੀ ਕਦੀ ਕਦੀ ਕਰ ਲੈਂਦੇ ਸੀ। ਸਾਡੇ ਸਕੂਲ 'ਚ ਇੱਕ ਲੜਕੀ ਸੀ, ਉਹ ਕਰਕੇ ਆਉਂਦੀ ਹੁੰਦੀ ਸੀ। ਅਸੀਂ ਬੜੀ ਹਸਰਤ ਨਾਲ ਉਹਨੂੰ ਦੇਖਦੇ ਹੁੰਦੇ ਸੀ, ਇੰਨੀ ਪਿਆਰੀ ਕੀਤੀ ਹੁੰਦੀ ਸੀ। ਉਸ ਜ਼ਮਾਨੇ 'ਚ ਸਾਨੂੰ ਬਿਲਕੁਲ ਪਤਾ ਨਹੀਂ ਸੀ, ਨਾ ਅਸੀਂ ਕਦੀ ਕੀਤੀ ਸੀ ਇਸ ਤਰ੍ਹਾਂ ਪੋਨੀ ਟੇਲ, ਪਰ ਇਹ ਵੀ ਕਿ ਉਹ ਕਰਕੇ ਆਉਂਦੀ ਸੀ, ਬੜੀ ਪਿਆਰੀ ਲੱਗਦੀ ਹੁੰਦੀ ਸੀ। ਉਹਦੇ ਚਿਹਰੇ 'ਤੇ ਇੰਨਾ ਪਿਆਰਾ ਲੱਗਦਾ ਸੀ ਨਾ ਉਹ ਹੇਅਰ ਸਟਾਈਲ, ਕਿ ਬਸ ਅਸੀਂ ਤੇ ਬਸ ਜਦੋਂ ਹੁੰਦੀ ਸੀ ਜਿਹੜਾ ਜਿੱਥੇ ਅਸੀਂ ਪੜ੍ਹਨੇ ਸਾਂ ਕੌਮੀ ਤਰਾਨਾ, ਅਤੇ ਉਹ ਅਸੀਂ ਬਸ ਉਹਦੇ ਵੱਲ ਹੀ ਦੇਖਦੇ ਹੁੰਦੇ ਸਾਂ। ਸਾਨੂੰ ਇੰਨੀ ਪਿਆਰੀ ਉਹ ਲੱਗ ਰਹੀ ਹੁੰਦੀ। ਸਾਰੀ ਕੁੜੀਆਂ 'ਚ ਮੁਮਤਾਜ਼ ਹੁੰਦੀ ਸੀ, ਇੱਕ ਅਲੱਗ ਉਹਦਾ ਹੇਅਰ ਸਟਾਈਲ ਸੀ, ਤੇ ਸਾਰੀਆਂ ਬਸ ਉਹਦੇ ਵੱਲ ਵਾਰੀ ਵਾਰੀ ਦੇਖਦੀਆਂ। ਬਾਕੀ ਤੇ ਸਾਰੀਆਂ ਪਰਾਂਦੇ ਤੇ ਰਿਬਨਾਂ ਵਿੱਚ ਹੁੰਦੀਆਂ ਸਨ, ਉਹ ਇਕੱਲੀ ਇੱਕ ਹੀਰੋਇਨ ਵਿੱਚ ਹੁੰਦੀ ਸੀ, ਤੇ ਸਾਰੇ ਉਹਨੂੰ ਹੀ ਦੇਖਦੇ ਸਨ ਕਿ ਭਈਆ ਕਿੱਡੇ ਸੋਹਣੇ ਦੇ ਵਾਲ ਨੇ, ਕਿ ਕਿੱਡੀ ਸੋਹਣੀ ਲੱਗਦੀ ਏ ਪਤਲੋ ਜਈ, ਤੇ ਬੜੀ ਸੋਹਣੀ ਲੱਗਦੀ ਹੁੰਦੀ ਸੀ। ਪਰ ਹੁਣ ਅਸੀਂ ਤਾਂ ਕਦੀ ਨਹੀਂ ਕੀਤਾ ਸੀ, ਹੁਣ ਕਦੀ ਕਰ ਵੀ ਲਈਏ ਹੁਣ ਉਹ ਚੀਜ਼ ਹੀ ਨਹੀਂ, ਨਾ ਉਹ ਗੱਲਾਂ ਰਹੀਆਂ ਨਾ ਬਾਤਾਂ ਰਹੀਆਂ। ਤੇ ਸ਼ਮਾ, ਮੈਨੂੰ ਯਕੀਨ ਹੈ ਕਿ ਤੁਹਾਡੇ ਤੋਂ ਵੀ ਬੜਾ ਸੱਜਦਾ ਹੋਣਾ ਵੇ ਸਟਾਈਲ ਜਿਹੜਾ ਹੈ ਨਾ, ਇਹ ਵੈਸੇ ਬਹੁਤ ਅੱਛਾ ਲੱਗਦਾ ਵੇ। ਤੇ ਚਲੋ ਜੀ, ਬਹੁਤ ਸ਼ੁਕਰੀਆ ਸ਼ਮਾ ਕਿ ਤੁਸੀਂ ਆਪਣੀ ਇੱਕ ਯਾਦ ਜਿਹੜੀ ਹੈ ਨਾ ਸਾਡੇ ਨਾਲ ਸ਼ੇਅਰ ਕੀਤੀ ਕਿ ਪੋਨੀ। ਅਗਰ ਤੁਸੀਂ ਨਾ ਕਮੈਂਟ ਕਰਦੇ ਮੈਨੂੰ ਨਹੀਂ ਪਤਾ ਚੱਲਣਾ ਸੀ ਕਿ ਤੁਹਾਨੂੰ ਪੋਨੀ ਟੇਲ ਬੜੀ ਪਸੰਦ ਸੀ। ਤੁਸੀਂ ਆਪਣੀ ਯਾਦ ਸ਼ੇਅਰ ਕੀਤੀ ਤੇ ਪਤਾ ਚੱਲਿਆ। ਤੇ ਸ਼ਬੀਰ ਹੁਸੈਨ ਸਾਹਿਬ ਤੇ ਵੀ ਛਾ ਗਏ ਜੇ, ਅੱਜ ਬੜਾ ਵੀ ਛਾ ਗਏ ਨੇ ਸ਼ਬੀਰ ਹੁਸੈਨ ਸਾਹਿਬ, ਵੀ ਛਾ ਗਏ, ਮੁੰਡਾ ਛਾ ਗਿਆ ਜੇ। ਤੇ ਲਿਖਦੇ ਨੇ ਕਿ अस्सलाम वालेकुम, ਮੇਰੇ ਤੇ ਵਾਲ ਹੀ 2 ਗੁੱਤਾਂ ਜੋਗੇ ਨਹੀਂ ਸਨ, ਪਰ ਮੈਂ ਜਦੋਂ ਲੰਮੇ ਵਾਲ ਰੱਖੇ ਸਨ ਉਦੋਂ ਪੋਨੀ ਬਣਾ ਲੈਂਦਾ ਸਾਂ। ਸ਼ਬੀਰ ਹੁਸੈਨ ਸਾਹਿਬ ਨੇ ਕਿਹਾ ਵੀ ਮੇਰੇ ਤਾਂ ਵਾਲ 2 ਗੁੱਤਾਂ ਜਿੰਨੇ ਤਾਂ ਨਹੀਂ ਸਨ, ਪਰ ਜਦੋਂ ਥੋੜ੍ਹੇ ਜਿਹੇ ਲੰਮੇ ਵਾਲ ਸਨ ਪੋਨੀ ਉਹ ਅਕਸਰ ਬੱਚੇ ਕਰ ਲੈਂਦੇ ਹੁੰਦੇ ਨੇ, ਮੁੰਡੇ, ਕਿ ਵੀ ਇੱਕ ਇੱਥੇ ਛੋਟੀ ਜਿਹੀ ਰਬੜ ਜੀ ਪਾ ਕੇ ਨਾ, ਤੇ ਛੋਟੀ ਜਿਹੀ ਉਹ ਕਰ ਲੈਂਦੇ ਹੁੰਦੇ ਨੇ। ਤੇ ਚਲੋ ਮੈਂ ਕਹਿੰਦੀ ਹਾਂ ਕਿ ਜ਼ਿੰਦਗੀ ਦਾ ਦੌਰ ਐਸਾ ਹੁੰਦਾ ਹੈ ਨਾ, ਹਾਂ ਲੜਕੀ ਹੋਵੇ ਲੜਕਾ, ਉਹ ਦਿਲ 'ਚ ਸ਼ੌਕ ਹੁੰਦੇ ਨੇ ਕਿ ਅਸੀਂ ਇਹ ਕਰ ਲਈਏ, ਅਸੀਂ ਇਹ ਕਰ ਲਈਏ। ਇਹ ਵੀ ਉਮਰ ਦੇ ਨਾਲ ਹੀ ਸ਼ੌਕ ਹੁੰਦੇ ਨੇ। ਉਸ ਤੋਂ ਬਾਅਦ ਫਿਰ ਬੰਦੇ 'ਚ ਸੰਜੀਦਗੀ ਆਉਂਦੀ ਜਾਂਦੀ ਹੈ। ਉਸ ਤਰ੍ਹਾਂ ਹਰ ਮੇਰੇ 'ਚ ਹਲੇ ਵੀ ਨਹੀਂ ਆਈ ਹੈ ਕਿ ਸੰਜੀਦਗੀ ਇਸ ਸੈਂਸ ਵਿੱਚ ਕਹਿੰਦੀ ਹਾਂ ਕਿ ਉਹ ਫਿਰ ਬੰਦਾ ਉਹ ਕਰ ਚੁੱਕਿਆ ਹੁੰਦਾ ਆਪਣੀ ਹਿਮਾਕਤਾਂ, ਤੇ ਵੀ ਬਾਅਦ ਦਫਾ ਹੱਸੀ ਆਉਂਦੀ ਹੈ ਕਿ ਅਸੀਂ ਕੀ ਕੁਝ ਕਰਦੇ ਸਾਂ। ਤੇ ਬਈ ਸ਼ਬੀਰ ਹੁਸੈਨ ਛਾ ਗਏ ਜੇ, ਵੀ ਇਹਨਾਂ ਨੇ ਵੀ ਆਪਣੀ ਪੋਨੀ ਦਾ ਜ਼ਿਕਰ ਕਰ ਦਿੱਤਾ ਵੇ। ਕੁੜੀਆਂ ਤੇ ਕਰਨੀਆਂ ਸ਼ਮਾ, ਤੁਸੀਂ ਆਪਣੀ ਪੋਨੀ ਟੇਲ ਦਾ ਜ਼ਿਕਰ ਕੀਤਾ ਵੇ। ਦੇਖ ਲਓ ਬਈ ਸ਼ਬੀਰ ਹੁਸੈਨ ਸਾਹਿਬ ਵੀ ਪੋਨੀ ਕਰਦੇ ਰਹੇ ਨੇ, ਤੇ ਸਾਰੇ ਜ਼ਰਾ ਤਾਲੀਆਂ ਵਜਾ ਦਿਓ ਸ਼ਬੀਰ ਹੁਸੈਨ ਸਾਹਿਬ ਲਈ। ਤੇ ਰਿਹਾਨਾ ਅਸਲਮ ਨੇ ਵੀ 2 ਦਿਲ ਭੇਜ ਦਿੱਤੇ ਨੇ। ਲੋ ਵੀ ਰਿਹਾਨਾ, ਬੜੇ ਦਿਨਾਂ ਬਾਅਦ ਤੁਹਾਡੀ ਹਾਜ਼ਰੀ ਲੱਗੀ ਹੈ, ਤੇ 2 ਦਿਲਾਂ ਦੇ ਨਾਲ ਰਿਹਾਨਾ ਸਾਡੇ ਵਿਹੜੇ 'ਚ ਆ ਗਏ ਨੇ। ਬਹੁਤ ਸ਼ੁਕਰੀਆ ਰਿਹਾਨਾ ਕਿ ਤੁਸੀਂ ਆਏ ਸਾਡੇ ਵਿਹੜੇ 'ਚ, ਗੇੜਾ ਕੱਢਿਆ, ਤੁਹਾਡੀ ਮੁਹੱਬਤਾਂ ਦਾ ਸ਼ੁਕਰੀਆ। ਤੇ नाहिद महमूद ने लिखा कि अस्सलाम वालेकुम बाजी, आपकी बातें सुनकर अच्छा लगता है। ये बात सुनाने का सलीका हर किसी में नहीं होता। हमारे मरहूम अबू जी भी ऐसे ही अपने बचपन के किस्से सुनाते थे। मैंने आपके 2 व्लॉग मिस कर दिए हैं, कुछ बिज़ी थी, तो माजरत। तो हेयर स्टाइल क्यूट है भी ਤੁਹਾਡਾ। ਬਹੁਤ ਸ਼ੁਕਰੀਆ नाहिद महमूद ਕਿ ਤੁਸੀਂ ਕੀ ਕਹਿੰਦੇ ਨੇ ਆਏ, ਔਰ ਤੁਸੀਂ ਆਪਣੀ ਯਾਦ ਸ਼ੇਅਰ ਕੀਤੀ ਕਿ ਤੁਹਾਡੇ ਵਾਲਿਦ ਸਾਹਿਬ ਵੀ ਇਸ ਤਰ੍ਹਾਂ ਹੀ ਆਪਣੇ ਜ਼ਮਾਨਿਆਂ ਦੇ ਕਿੱਸੇ ਸੁਣਾਉਂਦੇ ਸਨ। ਔਰ ਤੁਸੀਂ ਕਿਹਾ ਕਿ ਤੁਸੀਂ ਤੁਹਾਡੀ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਨੇ। ਵੀ ਗੱਲਾਂ ਤਾਂ ਇਹੀ ਹੈ, ਹੋਰ ਹੈ ਕੀ ਸਾਡੇ ਕੋਲ। ਮੈਂ ਤਾਂ ਕਈ ਦਫਾ ਕਿਹਾ, ਨਾ ਕੋਈ ਬੈਂਕ ਬੈਲੈਂਸ, ਨਾ ਕੋਈ ਗਾੜੀ, ਨਾ ਕੋਈ ਬੰਗਲਾ ਆਪਣੀ ਮਿਲਕੀਅਤ, ਮੈਂ ਕੁਛ ਨਹੀਂ, ਸਾਡੇ ਕੋਲ ਬਸ ਬਾਜ਼ੀ ਦੀਆਂ ਗੱਲਾਂ ਹੀ ਨੇ, ਤੇ ਅਸੀਂ ਉਹ ਕਰ ਲੈਂਦੇ ਹਾਂ ਤਾਂ ਖੁਸ਼ ਹੋ ਲੈਂਦੇ ਹਾਂ, ਤੇ ਤੁਹਾਡੇ ਨਾਲ ਵੀ ਗੱਪਸ਼ਪ ਲੱਗ ਜਾਂਦੀ ਹੈ। ਤੇ ਨਾਯਾਬ ਜ਼ਮਾਨਿਆਂ ਦੇ ਜ਼ਿਕਰ, ਹਾਂ ਮੇਰਾ ਖਿਆਲ ਹੈ ਕਿ ਜਦੋਂ ਬੰਦਾ ਇੱਕ ਏਜ ਵਿੱਚ ਇਸ ਤਰ੍ਹਾਂ ਆਉਂਦਾ ਜਾਂਦਾ ਹੈ ਨਾ, ਫਿਰ ਉਹਨੂੰ ਕਿੱਸੇ ਖੁਦ ਬ ਖੁਦ ਅੱਛੇ ਲੱਗਣ। ਤੁਸੀਂ ਅੱਜ ਯੰਗ ਹੋ ਅਤੇ ਤੁਸੀਂ ਨਹੀਂ ਤੁਹਾਨੂੰ ਸੁਣਨ ਦਾ ਸ਼ੌਕ ਹੈ, ਲੇਕਿਨ ਜਦੋਂ ਤੁਸੀਂ ਥੋੜ੍ਹੀ ਐਸੀ ਬੜੀ ਏਜ 'ਚ ਚੱਲ ਜਾਓਗੇ, ਅੱਲਾਹ ਤੁਹਾਨੂੰ ਜ਼ਿੰਦਗੀ ਤੰਦਰੁਸਤੀ ਦੇਵੇ। ਸ਼ਮਾ ਹੋ, ਤੁਸੀਂ ਹੋ, ਅਗਰ ਤੁਸੀਂ ਬਈ ਤੁਸੀਂ ਬਹੁਤ ਬੁੱਢੀਆਂ ਹੋ ਜਾਓ
ਮੈਂ ਤਾਂ ਇਹੀ ਦੁਆ ਦੇਵਾਂਗੀ ਤੁਸੀਂ ਬੜੀਆਂ ਬੁੱਢੀਆਂ ਬੁੱਢੀਆਂ ਹੋਵੋ। ਅਤੇ ਉਹ ਕੀ ਕਹਿੰਦੇ ਨੇ, ਫਿਰ ਉਹ ਸਮਾਂ ਜਾ ਕੇ ਨਾ, ਫਿਰ ਇੱਕ ਟਾਈਮ ਐਸਾ ਆਉਂਦਾ ਬੰਦੇ ਨੂੰ ਕਿਸੇ ਖੁਦ ਬ ਖੁਦ ਚੰਗੇ ਲੱਗ ਜਾਣਾ। ਫਿਰ ਉਹ ਜਿਹੜਾ ਪੁਰਾਣਾ ਤੁਹਾਡਾ ਟਾਈਮ ਹੈ, ਤੁਹਾਡਾ ਖੁਦ ਦਿਲ ਕਰਦਾ ਅਸੀਂ ਕਿਸੇ ਨਾਲ ਡਿਸਕਸ ਕਰੀਏ, ਕਿਸੇ ਨੂੰ ਖਿਆਲ ਆਪਣਾ ਸ਼ੇਅਰ ਕਰੀਏ, ਉਹ ਗੱਲਾਂ ਕਿਸੇ ਨਾਲ ਗੱਲ ਕਰੀਏ, ਫਰੋਲੀਏ, ਆਪਣੇ ਆਪ ਨੂੰ ਫਰੋਲੀਏ, ਦੂਜੇ ਨੂੰ ਫਰੋਲੀਏ, ਇਸ ਤਰ੍ਹਾਂ ਫਿਰ ਚੰਗਾ ਲੱਗਦਾ ਵੇ। ਅਤੇ ਤੁਸੀਂ ਵੀ ਉਹ ਆਪਣੇ ਅੱਬੂ ਦੇ ਕਿੱਸੇ ਸੁਣੇ, ਕੀ ਕਹਿੰਦੇ ਨੇ, ਉਹਨਾਂ ਦੇ ਕਹਿੰਦੇ ਤੁਸੀਂ ਕਿ ਅੱਲਾਹ ਪਾਕ ਤੁਹਾਡੇ ਅੱਬੂ ਜੀ ਨੂੰ ਜਨਤਾ ਵਿੱਚ ਘਰ ਦੇਵੇ, ਕਿ ਤੁਸੀਂ ਉਹਨਾਂ ਦਾ ਜ਼ਿਕਰ ਕੀਤਾ ਕਿ ਉਹ ਇਸ ਤਰ੍ਹਾਂ ਹੀ ਸੁਣਾਉਂਦੇ ਸਨ। ਅਤੇ ਬਈ ਆਪਣੇ ਕਿੱਸੇ, ਆਪਣੇ ਨਾਯਾਬ ਜ਼ਮਾਨੇ, ਆਪਣੇ ਅਹਿਦ ਜਿਹੜੇ ਗੁਜ਼ਾਰੇ ਹੁੰਦੇ ਨੇ, ਹਰ ਕਿਸੇ ਨੂੰ ਚੰਗੇ ਲੱਗਦੇ ਨੇ। ਹਰ ਕੋਈ ਉਸ ਅਹਿਦ ਵਿੱਚ ਜੀਣਾ ਚਾਹੁੰਦਾ ਹੈ, ਚਾਹੇ ਉਹ ਖਿਆਲਾਂ ਵਿੱਚ ਹੋਵੇ। ਹੁਣ ਜ਼ਾਰੇ ਅਸੀਂ ਉਸ ਅਹਿਦ ਵਿੱਚ ਜਾ ਤਾਂ ਨਹੀਂ ਸਕਦੇ, ਹਾਲੇ ਕੋਈ ਐਸੀ ਮਸ਼ੀਨ ਈਜਾਦ ਨਹੀਂ ਹੋਈ ਕਿ ਤੁਸੀਂ ਉਸ ਆਪਣੇ ਪੁਰਾਣੇ ਦੌਰ 'ਚ ਚਲੇ ਜਾਵੋ। ਲੇਕਿਨ ਅੱਲਾ ਨੇ ਇੱਥੇ ਜਿਹੜੀ ਇੱਕ ਮਸ਼ੀਨ ਫਿੱਟ ਕੀਤੀ ਹੈ ਨਾ, ਐਸਾ ਕਰਕੇ ਉਹ ਦਿਮਾਗ ਦੀ ਤਸਵੀਰ ਦੇਖੋ, ਇੰਨੀਆਂ ਗੁੰਝਲਾਂ ਪਈਆਂ, ਇੱਧਰੋਂ ਲਾਈਨਾਂ ਇੱਧਰ ਜਾ ਰਹੀਆਂ, ਇੱਧਰੋਂ ਆਂਤਾਂ ਜਿਵੇਂ ਆਂਦਰਾਂ ਨਹੀਂ ਇਕੱਠੀਆਂ ਹੋਈਆਂ ਹੁੰਦੀਆਂ, ਇਸ ਤਰ੍ਹਾਂ ਅੱਲਾ ਨੇ ਇੱਥੇ ਇੱਕ ਮਸ਼ੀਨ ਫਿੱਟ ਕੀਤੀ। ਉਹ ਮਸ਼ੀਨ ਬੜੀ ਜ਼ਬਰਦਸਤ ਹੈ ਬਈ। ਉਹ ਜਦੋਂ ਇੱਕ ਸਕਿੰਟ ਤੋਂ ਵੀ ਪਹਿਲਾਂ ਤੁਸੀਂ ਪਹੁੰਚ ਜਾਂਦੇ ਹੋ ਉਹਨਾਂ ਜ਼ਮਾਨਿਆਂ 'ਚ, ਇੱਕ ਇੱਕ ਚੀਜ਼ ਤੁਹਾਡੀ ਅੱਖਾਂ ਦੇ ਅੱਗੇ ਆ ਜਾਂਦੀ ਹੈ, ਅਤੇ ਇੱਕ ਇੱਕ ਚੀਜ਼ ਤੁਹਾਨੂੰ ਵਾਜ਼ੇ ਹੋ ਜਾਂਦੀ ਹੈ, ਅਤੇ ਤੁਸੀਂ ਉਸ ਜ਼ਮਾਨਿਆਂ 'ਚ ਪਹੁੰਚ ਕੇ ਖੁਸ਼ ਹੋ ਕੇ ਦੇਖੋ। ਮੈਂ ਹੁਣ ਅੱਜ ਦੁਪੱਟਿਆਂ ਦੇ ਰੰਗਣ ਦਾ ਜ਼ਿਕਰ ਕੀਤਾ, ਮੇਰੇ ਅੱਖਾਂ ਦੇ ਅੱਗੇ ਉਹ ਫੁੱਫੋ ਦਾ ਚੁੱਲ੍ਹਾ ਵੀ ਆ ਰਿਹਾ ਸੀ, ਮੇਰੇ ਅੱਗੇ ਉਹ ਇੱਕ ਦੇਸ਼ਕਾ ਜਿਹੜਾ ਹੁੰਦਾ ਸੀ, ਫਿਰ ਉਹ ਜੋ ਡੰਡੀ ਜੀ ਜਿਹੜੀ ਛੰਡ ਛੰਡ ਕੇ ਦੁਪੱਟੇ ਪਾਉਂਦੇ ਹੁੰਦੇ ਸਾਂ, ਉਹ ਸਭ ਅੱਖਾਂ ਦੇ ਅੱਗੇ ਸੀ ਮੇਰੇ। ਮੈਂ ਇਸ ਤੋਂ ਹੀ ਤੁਹਾਨੂੰ ਫਿਰ ਸੁਣਾ ਰਹੀ ਸੀ ਰਵਾਨੀ ਦੇ ਨਾਲ ਕਿ ਮੇਰੇ ਹਾਫਜ਼ਿਆਂ 'ਚੋਂ ਚੀਜ਼ਾਂ ਹੈਗੀਆਂ ਸਨ। ਅਤੇ ਉਹ ਕੀ ਕਹਿੰਦੇ ਨੇ, ਇਸ ਤਰ੍ਹਾਂ ਉਹ ਜ਼ਮਾਨੇ ਜਿਹੜੇ ਨੇ ਫਿਰ ਮੁੰਤਕਿਲ ਕਰਨ ਦਾ ਤਰੀਕਾ ਵੀ ਆਈ ਹੈ ਕਿ ਅਸੀਂ ਅੱਜ ਦੇਖੋ, ਮੈਂ ਤੁਸੀਂ ਸ਼ਮਾ, ਤੁਸੀਂ ਉਜ਼ਮਾ, ਤੁਸੀਂ ਸਾਰੇ ਛੋਟੇ ਹੋ ਮੇਰੇ ਨਾਲੋਂ, ਔਰ ਸਾਰੇ ਆ ਕੇ ਬੈਠਦੇ। ਇੱਕ ਨਸੀਮਾ ਡਾਰ ਨੇ ਬਾਅਦ ਲਿਖਿਆ ਕਿ ਮੈਂ ਵੀ ਤੁਹਾਡੇ ਜ਼ਮਾਨੇ ਦੀ ਹਾਂ, ਬਾਕੀ ਤਾਂ ਤੁਸੀਂ ਸਾਰੇ ਛੋਟੇ ਹੋ, ਅਤੇ ਅਸੀਂ ਤੁਹਾਨੂੰ ਸੁਣਾਉਂਦੇ ਹਾਂ ਕਿਸੇ, ਕਿ ਫਿਰ ਤੁਸੀਂ ਜਿਹੜਾ ਨਾ ਲੁਤਫ ਅੰਦੋਜ਼ ਹੁੰਦੇ ਹੋ। ਇਸੇ ਤਰ੍ਹਾਂ ਇਨਸ਼ਾ ਅੱਲਾ ਤੁਸੀਂ ਵੀ ਆਪਣੇ ਕੱਲ੍ਹ ਕਿਸੇ ਅਗਲੀ ਨਸਲ ਨੂੰ ਸੁਣਾਓਗੇ, ਅਤੇ ਉਹਨਾਂ ਨੂੰ ਦੱਸੋਗੇ ਵੀ ਅਸੀਂ ਇਸ ਤਰ੍ਹਾਂ ਹੁੰਦੇ ਸਾਂ, ਅਸੀਂ ਇਸ ਤਰ੍ਹਾਂ ਕਰਦੇ ਸਾਂ। ਉਹ ਜ਼ਮਾਨੇ ਫਿਰ ਮੁੰਤਕਿਲ ਹੁੰਦੇ ਜਾਂਦੇ ਨੇ, ਅਤੇ ਫਿਰ ਉਹ ਕੀ ਕਹਿੰਦੇ ਨੇ, ਜ਼ਿੰਦਾ ਰਹਿੰਦੇ ਨੇ। ਅਤੇ ਸਾਡੀ ਕੋਸ਼ਿਸ਼ ਵੀ ਇਹੀ ਹੈ ਕਿ ਅਸੀਂ ਉਹਨਾਂ ਜ਼ਮਾਨਿਆਂ ਨੂੰ ਜ਼ਿੰਦਾ ਰੱਖੀਏ, ਉਹਨਾਂ ਦਾ ਜ਼ਿਕਰ ਕਰਦੇ ਰਹੀਏ, ਉਹਨਾਂ ਸੋਹਣੇ ਜ਼ਮਾਨਿਆਂ ਦਾ। ਅਤੇ ਅਸੀਂ ਵਿੱਚ ਕਾਫੀ ਹੱਦ ਤੱਕ ਤਾਂ ਵੈਸੇ ਅਸੀਂ ਕਾਮਯਾਬ ਹੋ ਹੀ ਗਏ ਹਾਂ। तो जहारा लिखते हैं अस्सलाम वालेकुम, कैसी हैं, तबीयत कैसी है? वालेकुम सलाम जहारा, मैं बिल्कुल ठीक हाँ, तबीयत भी ठीक है, अल्लाह का शुक्र है। मेरी तबीयत भी ठीक है माशाअल्लाह। यू आर लुकिंग वेरी नाइस। ओए होए होए, हेयर स्टाइल भी बड़ा चंगा उन्होंने लग्या वे। तो अल्लाह पाक वो कहते हैं कि तो तुहानू इस तरह ही सदा खुश रखे, तुहाडे दिल का मौसम जिहड़ा वे ना इस तरह ही खुश रहे। तो बई बहुत शुक्रिया जहारा तुहाडियां मुहब्बतां दा कि तुसीं हमेशा नाल दुआ भी दे जाते हो, ते नाल वो भी कर जाते हो, तो तुसीं नाइस भी लग जानी हाँ मैं, इन्ना कुछ हो जाता वे। तो बई बहुत शुक्रिया, तुसीं आंदे हो मेरे वेड़े च बैठते हो, तुसीं अपना की कहते हैं कॉमेंट करते हो, इहदे नाल मैनूं बड़ा हौसला मिल जाता वे। तो मैनूं खुद तुहाडा साथ सारियां दा बड़ा चंगा लगदा वे कि मैं की कहते ने बजाए दे कि मैं एक डिप्रैशन की गोली खावां, मैं वो करा किते जाके कोई ट्रीटमेंट लवां, तो मैनूं तुहाडे नाल गल करके अच्छा लगता वे। क्योंकि इत्थे मौसम ऐसा वे कि तुसीं बड़ी जल्दी लोग डिप्रैशन च आ जाते हैं, बहुत कुछ हो जाता है। मैं इन्हां चीज़ों तो बचना चाहनी हाँ। मैं अपने माजी दे झरोके खोल के बह जानी हाँ कि चलो खिड़की खोलो देखो की सी, तो फिर नाल तुहानूं मैं सुना देनी हाँ। तो इस तरह असीं गपशप कर लेंगे, तुसीं मेरे वेड़े च आके बैठ जाते हो, तो चलो जी फिर असीं गपशप करने उन्होंने ज़मानिया का जिक्र करने। अखियों के झरोकों से मैंने देखा जो सांवरे, तुम दूर नजर आए, बड़ी दूर नजर आए, बंद करके झरोकों को जब बैठी ये सोचने, मन में तुम ही मुस्काए, मन में तुम ही मुस्काए। तो भाई गाने का तो शदीद हो गया जे बेड़ा गरक। तो हमारा एवं कि चलो असी अपनी यादों के हवाले के नाल गा ही लिया। तो चलो हुण इहदा भी एक नमाला लैके देखिए। गल तो मेरी बड़ी हो जाती है लंबी, इहदा एक लैके देखिए कि यह असी की किला फतह किया भी अज, इहदा कढ़िए
ਇਹ ਮੈਨੂੰ ਤਾਂ ਵੈਸੇ ਖਤਰਨਾਕ ਹੀ ਲੱਗ ਰਿਹਾ ਵੀ ਕਿ ਉਸ ਤਰ੍ਹਾਂ ਘੁਲੀਆਂ ਨਹੀਂ ਸੇਵੀਆਂ ਜਿਵੇਂ ਉਹਦੇ ਨਾਲ ਘੁਲਦੀਆਂ ਨਾ ਅੱਛੀਆਂ ਜਿਹੀਆਂ ਪੱਕਦੀਆਂ ਨੇ ਉਸ ਤਰ੍ਹਾਂ ਨਹੀਂ ਪੱਕੀਆਂ। ਸਹੀ ਗੁਜ਼ਾਰੇ ਜਿੰਨੀਆਂ ਹੈਗੀਆਂ ਨੇ ਬਹੁਤੀ ਤਾਰੀਫ ਦੇ ਕਾਬਿਲ ਨਹੀਂ ਨੇ। ਖਾਧਾ ਜਾ ਸਕਦਾ ਹੈ ਲੇਕਿਨ ਇਸ ਤੋਂ ਬਿਹਤਰ ਬਣ ਸਕਦੀਆਂ ਸਨ। ਇਮਾਨਦਾਰੀ ਨਾਲ ਦੱਸਣੀ ਆ ਇਹ ਤੋਂ ਜ਼ਿਆਦਾ ਅੱਛੀਆਂ ਬਣਦੀਆਂ ਨੇ। ਜਦ ਬਦਾਮ ਪੀਸ ਕੇ ਪਾਓ ਨਾ ਤੁਸੀਂ ਅਤੇ ਦੁੱਧ ਪਾ ਲਵੋ ਔਰ ਦੁੱਧ ਵਿੱਚ ਫਿਰ ਤੁਸੀਂ ਸੇਵੀਆਂ ਪਾ ਦਿਓ, ਹਲਕੀ ਹਲਕੀ ਅੱਗ ਤੋਂ ਪਕੜ ਦੇਵੋ, ਫਿਰ ਬਦਾਮ ਬਹੁਤੇ ਸਾਰੇ ਪੀਸ ਕੇ ਤੁਸੀਂ ਵਿੱਚ ਪਾ ਦੇਵੋ, ਫਿਰ ਨਾਲ ਉਹ ਪੱਕਦੀ ਚੀਨੀ ਪਾ ਕੇ ਹਲਕਾ ਗਾੜਾ ਜਿਹਾ ਹੋ ਜਾਂਦਾ। ਬਦਾਮਾਂ ਦੇ ਨਾਲ ਜਿਹੜਾ ਟੇਸਟ ਬਣਦਾ ਇਹਨਾਂ ਦਾ ਉਹ ਬਹੁਤ ਜ਼ਬਰਦਸਤ ਬਣਦਾ ਵੇ। ਅਤੇ ਪਰ ਉਹ ਸਾਰੇ ਬਦਾਮ ਤਾਂ ਪੀਸੇ ਨਹੀਂ ਗਏ, ਉਹ ਸਾਬਤਾ ਸਾਬਤਾ ਜਿਹਾ ਮਸਾਲਾ ਪਾਇਆ ਹੋਵੇ ਅਤੇ ਉਹ ਫਿਰ ਇਸ ਤਰ੍ਹਾਂ ਹੀ ਬਣਨੀਆਂ ਸਨ। ਇਹ ਤਾਂ ਖਾਣ ਤੋਂ ਪਹਿਲੇ ਮੈਨੂੰ ਸ਼ਕਲ ਦੇਖ ਕੇ ਅੰਦਾਜ਼ਾ ਹੋ ਰਿਹਾ ਸੀ ਕਿ ਬਈ की सूरत नजर आए तो गज़ल कहते हैं, हुस्न को चांद जवानी को गज़ल कहते, जवानी को कमल कहते हैं। तो इस तरह का एक गाना सी तो उनकी सूरत नज़र आए तो गज़ल कहती हैं। तो भई यह सूरत ही दस रही सी कि ਇਹਦਾ ਕੋਈ ਜ਼ਾਇਕਾ ਇੰਨਾ ਮਜ਼ੇਦਾਰ ਨਹੀਂ ਬਣਿਆ। ਲੇਕਿਨ ਬਹਿਰਹਾਲ ਰਿਜ਼ਕ ਹੀ ਅਸੀਂ ਇਹਨੂੰ ਖਾਵਾਂਗੇ, ਖਾਣ ਦੇ ਹਿਸਾਬ ਨਾਲ ਤਾਂ ਸਹੀ ਨੇ, ਲੇਕਿਨ ਇਨਸਾਨ ਨੂੰ ਜਿਹੜੀ ਖਾਸ ਟੇਸਟ ਦੀ ਆਦਤ ਪੈ ਜਾਂਦੀ ਹੈ ਨਾ ਕਿ ਤੁਸੀਂ ਮਤਲਬ ਜਿਵੇਂ ਮਾਂ ਦੇ ਹੱਥ ਦਾ ਖਾਣਾ ਕਿਉਂ ਨਹੀਂ ਇਨਸਾਨ ਭੁੱਲਦਾ, ਇਸੀ ਤੋਂ ਹੀ ਨਾ ਕਿ ਉਹਨੂੰ ਖਾਸ ਟੇਸਟ ਦੀ ਆਦਤ ਪਈ ਹੁੰਦੀ ਹੈ ਕਿ ਬਈ ਇਹ ਜ਼ਾਇਕਾ ਜਿਹੜਾ ਉਸ ਤਰ੍ਹਾਂ ਦਾ ਕੋਈ ਬਣਾ ਨਹੀਂ ਸਕਦਾ, ਕਿਉਂਕਿ ਉਹ ਖਾਸ ਟੇਸਟ ਖਾ ਖਾ ਕੇ ਉਹਨੂੰ ਉਹ ਆਦਤ ਪਈ ਹੁੰਦੀ ਉਸ ਟੇਸਟ ਦੀ। ਇਸ ਤਰ੍ਹਾਂ ਅਸੀਂ ਵੀ ਖਾ ਖਾ ਕੇ ਸਾਨੂੰ ਉਸ ਟੇਸਟ ਦੀ ਆਦਤ ਪਈ ਹੋਈ ਹੈ ਅਤੇ ਹੁਣ ਕੋਈ ਵੀ ਹੋਰ ਐਰਾ ਗੈਰਾ ਨੱਥੂ ਖੈਰਾ ਸਾਨੂੰ ਚੰਗਾ ਥੋੜ੍ਹੀ ਲੱਗੇਗਾ, ਉਹੀ ਚੀਜ਼ ਪੱਕੇਗੀ ਅਤੇ ਚੰਗੀ ਲੱਗੇਗੀ। ਅਤੇ ਚਲੋ ਜੀ ਕੋਈ ਗੱਲ ਨਹੀਂ, ਅਸੀਂ ਇਹਨੂੰ ਵੀ ਖਾ ਜਾਣਾ, ਅਸੀਂ ਇਹਨੂੰ ਛੱਡਣਾ ਨਹੀਂ ਹੈ ਅਤੇ ਅਸੀਂ ਵੀ ਜਿਹੜਾ ਨਾ ਪੂਰਾ ਇਨਸਾਫ ਕਰਾਂਗੇ ਇਹਦੇ ਨਾਲ। ਅਤੇ ਹੁਣ ਤੁਸੀਂ ਮੈਨੂੰ ਦੇਵੋ ਇਜਾਜ਼ਤ। ਅਤੇ ਅੱਜ ਅਸੀਂ ਗੱਲ ਕੀਤੀ ਦੁਪੱਟੇ ਰੰਗੇਬਾਜ਼ੀ ਵਿੱਚ ਜਾ ਕੇ ਅਤੇ ਕਿਸ ਤਰ੍ਹਾਂ ਔਰਤਾਂ ਘਰਾਂ 'ਚ ਰੰਗਦੀਆਂ ਹੁੰਦੀਆਂ ਸਨ ਦੁਪੱਟੇ, ਅਤੇ ਕਿਸ ਤਰ੍ਹਾਂ ਕਿਨਾਰੀਆਂ ਲੱਗਦੀਆਂ ਸਨ, ਕਿੱਥੇ ਪੈਦਲ ਜਾਂਦੇ ਸਨ, ਰੰਗ ਦੀ ਪੁੜੀ ਲੈ ਕੇ ਆਉਂਦੇ ਹੁੰਦੇ ਸਨ ਅਤੇ ਡਰ ਲੱਗਦਾ ਹੁੰਦਾ ਸੀ ਕਿ ਕਿਤੇ ਹੱਥ ਬਹੁਤਾ ਨਾ ਮਿਚਿਆ ਜਾਵੇ, ਕਾਗਜ਼ ਪਾਟ ਨਾ ਜਾਵੇ, ਸਾਰਾ ਰੰਗ ਵਿਖਰ ਜਾਏਗਾ। ਅਤੇ ਇਸ ਤਰ੍ਹਾਂ ਦੌਰ ਜਿਹੜਾ ਸਾਡੀ ਜ਼ਿੰਦਗੀਆਂ ਦਾ ਗੁਜ਼ਰਿਆ ਅਤੇ ਅਸੀਂ ਉਸ ਕਾਗਜ਼ ਦੀ ਪੁੜੀ ਨੂੰ ਵੀ ਨਹੀਂ ਭੁੱਲੇ ਅਤੇ ਉੱਤੇ ਜਿਹੜਾ ਧਾਗਾ ਲਪੇਟਦੇ ਸਨ ਉਹਨੂੰ ਵੀ ਨਹੀਂ ਭੁੱਲੇ ਅਤੇ ਅਸੀਂ ਉਹਨਾਂ ਰੰਗਾਂ ਨੂੰ ਵੀ ਨਹੀਂ ਭੁੱਲੇ ਜਿਹੜੀ ਸਾਡੀ ਜ਼ਿੰਦਗੀ 'ਚ ਇੰਨੇ ਖੂਬਸੂਰਤ ਰੰਗ ਸਨ ਅਤੇ ਜਿਹੜੇ ਉਹ ਸਾਨੂੰ ਹੁਣ ਨਜ਼ਰ ਆਉਂਦੇ ਨੇ। ਅਸੀਂ ਦੇਖਦੇ ਹਾਂ ਅੱਖਾਂ ਮੀਚ ਕੇ ਉਹ ਸਾਰੇ ਰੰਗ ਜਿਹੜੇ ਨੇ ਸਾਨੂੰ ਨਜ਼ਰ ਆਉਂਦੇ ਨੇ। ਫਿਰ ਤੁਹਾਡੇ ਨਾਲ ਮਿਲਦੇ ਹਾਂ ਇੱਕ ਨਵੀਂ ਯਾਦ ਦੇ ਨਾਲ, ਨਵੀਂ ਗੱਲ ਦੇ ਨਾਲ। ਕੌਮੈਂਟ ਕਰਨਾ ਨਾ ਭੁੱਲਿਓ। ਤੁਸੀਂ ਅਗਰ ਕੌਮੈਂਟ ਕਰਦੇ ਹੋ ਤਾਂ ਫਿਰ ਅਸੀਂ ਨਾਲ ਤੁਹਾਡੇ ਜੋੜਨੇ ਆ, ਸਾਨੂੰ ਗੱਲ ਕਰਨ ਦਾ ਮੌਕਾ ਮਿਲਦਾ ਵੇ। ਅਤੇ ਸਭ ਤੋਂ ਵੱਡੀ ਗੱਲ ਹੈ ਕੋਈ ਨਵਾਂ ਅਗਰ ਬੰਦਾ ਦੇਖੇ ਤਾਂ ਸਬਸਕ੍ਰਾਈਬ ਕਰ ਲਵੇ, ਅਗਰ ਕਿਸੇ ਦਾ ਦਿਲ ਮੰਨੇ ਅਤੇ ਕਿਉਂਕਿ ਦਿਲਾਂ ਦੇ ਸੌਦੇ ਹੁੰਦੇ ਨੇ, ਜ਼ਬਰਦਸਤੀ ਦੇ ਨਹੀਂ। ਅਤੇ ਫਿਰ ਮਿਲਦੇ ਹਾਂ ਇੱਕ ਨਵੀਂ ਗੱਲ ਦੇ ਨਾਲ। ਅੱਲਾ ਹਾਫਿਜ਼ ਅਤੇ ਰੱਬ ਰਾਖਾ।